ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ ਪਹਿਲੀ ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਜੇ ਤੁਹਾਨੂੰ ਘਰਾਂ ਦੇ ਇੰਸ਼ੋਰੈਂਸ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਹੈਲਥ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ 4082722500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਧੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਤੋਂ ਲੈ ਸਕਦੇ ਹੋ 5307517605 ਤੇ ਕਾਲ ਕਰੋ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸੁਪਰੀਮ ਕੋਰਟ ਨੇ ਅੱਜ ਇੱਕ ਮੇਜਰ ਡਿਸੀਜਨ ਦਿੱਤਾ ਹੈ, ਜਿਹਦੇ ਮੁਤਾਬਕ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਇਮਿਊਨਿਟੀ ਵਾਲਾ ਕੇਸ ਆ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਦੇ ਕੋਲ ਸਬਸਟੈਂਸ਼ੀਅਲ ਪ੍ਰੋਟੈਕਸ਼ਨ ਹੈਗਾ ਪ੍ਰੋਸੀਕਿਊਸ਼ਨ ਤੋਂ। ਸੋ ਇਹਦਾ ਮਤਲਬ ਵੀ ਜਿੰਨੇ ਉਹਨਾਂ ਦੇ ਉੱਤੇ ਕੇਸ ਚੱਲਦੇ ਹੈਗੇ ਆ, ਉਹਨਾਂ ਦੇ ਬਹੁਤ ਜ਼ਿਆਦਾ ਜਿਹੜੀ ਪ੍ਰੋਟੈਕਸ਼ਨ ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਤੋਂ ਹੈਗੀ ਆ। 6 ਦੇ ਮੁਕਾਬਲੇ 3 ਦੇ ਨਾਲ ਡਿਸੀਜਨ ਦੇ ਵਿੱਚ ਜੋ ਲੋਅਰ ਕੋਰਟ ਆ, ਉਹਨਾਂ ਦਾ ਡਿਸੀਜਨ ਟਰਨ ਡਾਊਨ ਕਰ ਦਿੱਤਾ ਹੈਗਾ ਆ। ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਕਹਿੰਦੇ ਭਈ enjoys no immunity for his unofficial act and not everything the president does is official। ਸੋ ਹੁਣ ਇਹ ਦੇਖਣਾ ਪਊਗਾ ਵੀ ਆਫੀਸ਼ੀਅਲ ਐਕਟ ਕਿਹੜਾ ਸੀ ਜਾਂ ਅਨਆਫੀਸ਼ੀਅਲ ਐਕਟ ਕਿਹੜਾ ਸੀ। ਕਹਿੰਦੇ ਵੀ ਪ੍ਰੈਜ਼ੀਡੈਂਟ ਲਾ ਤੋਂ ਉੱਤੇ ਨਹੀਂ ਹੈ, ਪਰ ਕਾਂਗਰਸ ਕ੍ਰਿਮੀਨਲਾਈਜ਼ ਨਹੀਂ ਕਰ ਸਕਦੀ ਪ੍ਰੈਜ਼ੀਡੈਂਟ ਦੇ ਕੰਡਕਟ ਨੂੰ, ਜੋ ਉਹਨਾਂ ਦੀ ਰਿਸਪੌਂਸਿਬਿਲਟੀਜ਼ ਹੈਗੀ ਆ ਐਗਜ਼ੀਕਿਊਟਿਵ ਬ੍ਰਾਂਚ ਦੇ ਅੰਡਰ ਕੌਨਸਟੀਟਿਊਸ਼ਨ ਦਾ ਜੋ ਹੈਗਾ। ਸੋ ਕਹਿੰਦੇ ਵੀ ਸਿਸਟਮ ਆਫ ਸੈਪਰੇਟ ਪਾਵਰਸ ਡਿਜ਼ਾਈਨਡ ਕੀਤੀਆਂ ਗਈਆਂ ਹੈਗੀਆਂ ਆ। ਸੋ ਇਹਦੇ ਨਾਲ ਹੁਣ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ, ਉਹ ਕਹਿੰਦੇ ਆ ਵੀ ਮੇਰੇ ਉੱਤੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਪ੍ਰੈਜ਼ੀਡੈਂਟ ਓਬਾਮਾ ਉਹਨੀ ਨੇਮ ਲੈ ਕੇ ਕਿਹਾ ਆ, ਤੇ ਹੋਰ ਬਹੁਤ ਸਾਰੇ ਜਿਹੜੇ ਕਮਿਊਨਿਸਟ ਵਿਚਾਰਧਾਰਾ ਦੇ ਲੋਕ ਆ, ਉਹਨਾਂ ਨੇ ਕਿਹਾ ਵੀ ਮੈਨੂੰ ਡੈਮੋਕ੍ਰੈਟਿਕ ਪਾਰਟੀ ਨੇ, ਜੋ ਬਾਈਡਨ ਨੇ, ਪ੍ਰੈਜ਼ੀਡੈਂਟ ਓਬਾਮਾ ਨੇ ਤੇ ਉਹਨਾਂ ਦੇ ਜਿਹੜੇ ਠੱਗਸ ਆ, ਇਹ ਉਹਨਾਂ ਨੇ ਕਿਹਾ ਤੇ ਫਾਸਿਸਟ ਤੇ ਕਮਿਊਨਿਸਟ ਹੈਗੇ ਆ ਜਿਹੜੇ, ਉਹਨਾਂ ਨੇ ਜਿਹੜਾ ਬਹੁਤ ਤੰਗ ਕੀਤਾ ਆ। ਤੇ ਇਹ ਹੁਣ ਫਾਈਨਲੀ ਕੋਰਟ ਜਿਹੜੀ ਆ ਉਹਨਾਂ ਦੇ ਹੱਕ ਦੇ ਵਿੱਚ ਬੋਲੀ ਹੈਗੀ ਆ। ਕਹਿੰਦੇ ਵੀ ਇਹ ਕੌਨਸਟੀਟਿਊਸ਼ਨ ਦੇ ਲਈ ਬਹੁਤ ਵੱਡੀ ਜਿੱਤ ਹੈਗੀ ਆ, ਡੈਮੋਕ੍ਰੇਸੀ ਦੇ ਲਈ। ਪਰ ਜਿਹੜੇ ਜਸਟਿਸਿਸ ਡਿਸੈਂਟ ਕਰਦੇ ਆ, ਉਹ ਕਹਿੰਦੇ ਵੀ ਨਹੀਂ, ਇਹ ਸਹੀ ਨਹੀਂ ਹੈ। ਈਵਨ ਪ੍ਰੈਜ਼ੀਡੈਂਟ ਜਿਹੜਾ ਆ, ਉਹਦੇ ਉੱਤੇ ਵੀ ਕੋਈ ਨਾ ਕੋਈ ਕੁੰਡਾ ਹੋਣਾ ਚਾਹੀਦਾ ਹੈ। ਬਿਲਕੁਲ। ਕੀ ਅਮਰੀਕਾ ਅੱਜ ਮੋਨਾਰਕੀ ਬਣ ਗਿਆ? ਕੀ ਪ੍ਰੈਜ਼ੀਡੈਂਟ ਹੁਣ ਕਿੰਗ ਇੱਕ ਹਿਸਾਬ ਦੇ ਨਾਲ ਹੋ ਗਿਆ ਵੀ ਜੋ ਮਰਜ਼ੀ ਕਰ ਲਓ, ਆਪਾਂ ਉਹਦੇ ਲਈ ਕੋਈ ਜਵਾਬਦੇਹ ਨਹੀਂ? ਉਦੋਂ ਜਿਹੜੇ ਚੀਫ ਜਸਟਿਸ ਰੋਬਰਟਸ ਉਹਨਾਂ ਨੇ ਕਿਹਾ ਵੀ ਨੋਬਡੀ ਇਜ਼ ਅਬਵ ਦਾ ਲਾ। ਜਿਹੜੇ ਡਿਸੈਂਟਿੰਗ ਜਸਟਿਸ ਸੀਗੇ ਸੋਟੋਮਾਯੋਰ, ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਮਜ਼ਾਕ ਵਾਲੀ ਜਿਹੜੀ ਇਹ ਗੱਲ ਆ, ਜਿਸ ਦੇ ਵਿੱਚ ਤੁਸੀਂ ਕਹਿ ਰਹੇ ਆ ਵੀ ਨੋਬਡੀ ਇਜ਼ ਅਬਵ ਲਾ, ਪਰ ਫਿਰ ਵੀ ਉਸ ਦੇ ਬਾਵਜੂਦ ਤੁਸੀਂ ਇਹ ਸਾਰਾ ਕੁਝ ਕਰ ਰਹੇ ਆ। ਕਹਿੰਦੇ ਡਿਸੈਂਟ ਦੇ ਵਿੱਚ 15 ਤੋਂ 20 ਮਿੰਟ ਲਗਾਤਾਰ ਉਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਭਾਸ਼ਣ ਦਿੱਤਾ ਜਸਟਿਸ ਸੋਟੋਮਾਯੋਰ ਨੇ। ਹੁਣ ਇਹ ਡਿਸਟ੍ਰਿਕਟ ਕੋਰਟ ਦੇ ਕੋਲ ਵਾਪਸ ਜਿਹੜਾ ਆ ਉਹ ਜਾਊਗਾ। ਇਹ ਜਿਹੜੇ ਚਾਰਜਿਸ ਆ ਇਹਨਾਂ ਦੇ ਉੱਤੇ, ਐਬਸੋਲਿਊਟ ਇਮਿਊਨਿਟੀ ਕਿਹੜਾ ਅਫੀਸ਼ੀਅਲ ਟਾਸਕ ਆ, ਕਿਹੜਾ ਅਨਅਫੀਸ਼ੀਅਲ ਟਾਸਕ ਆ, ਕੌਨਸਟੀਟਿਊਸ਼ਨਲਿਸਟ ਦੇ ਲਈ, ਉਹਨਾਂ ਸਾਰਿਆਂ ਦੇ ਲਈ
ਇਹ ਹੁਣ ਨਵੀਂ ਜਿਹੜੀ ਦੁਬਿਧਾ ਆ ਇਸ ਟਾਈਮ ਬਿਲਕੁਲ ਸਾਹਮਣੇ ਜਿਹੜੀ ਉਹ ਪਹੁੰਚ ਚੁੱਕੀ ਆ। ਸੋ ਇਹਦੇ ਬਾਰੇ ਹੁਣ ਅੱਗੇ ਕੀ ਬਣੂਗਾ, ਇਹ ਬੜੀ ਵੱਡੀ ਜਿਹੜੀ ਇਸ ਟਾਈਮ ਚਰਚਾ ਜਿਹੜੀ ਆ ਉਹ ਚੱਲ ਪਈ ਆ। ਇਹਦੇ ਨਾਲ ਨਵੇਂ ਤੋਂ ਨਵੀਆਂ ਜਿਹੜੀਆਂ ਚੀਜ਼ਾਂ ਆ ਹੁਣ ਸਾਹਮਣੇ ਹੋਣਗੀਆਂ। ਇਸ ਤੋਂ ਬਾਅਦ ਦੇ ਵਿੱਚ ਬਾਕੀਆਂ ਦੀਆਂ ਟਿੱਪਣੀਆਂ ਆਉਣੀਆਂ ਸੁਭਾਵਿਕ ਸੀਗੀਆਂ। ਕੀ ਕੁਛ ਜਿਹੜਾ ਆ ਉਹ ਹੋਣ ਜਾ ਰਿਹਾ ਹੈਗਾ ਆ। ਜਿਹੜੇ ਇਸ ਟਾਈਮ ਸੈਨੇਟ ਦੇ ਮੈਜੋਰਟੀ ਲੀਡਰ ਨੇ ਚੱਕ ਸ਼ੂਮਰ, ਉਹਨਾਂ ਨੇ ਕਿਹਾ ਵੀ ਜਿਹੜੀ ਇਮਿਊਨਿਟੀ ਦੀ ਰੂਲਿੰਗ ਆ ਇਹ ਟੋਟਲੀ ਗਲਤ ਹੈਗੀ ਆ। ਕਹਿੰਦੇ ਵੀ ਅੱਜ ਡੈਮੋਕ੍ਰੇਸੀ ਦੇ ਲਈ ਇੱਕ ਮਾੜਾ ਦਿਨ ਆ। ਨਿਊਯਾਰਕ ਦੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਕਿਹਾ ਵੀ ਜੁਡੀਸ਼ੀਅਲ ਸਿਸਟਮ ਇਸ ਬੇਸਿਸ ਦੇ ਉੱਤੇ ਬਣਿਆ ਸੀਗਾ ਵੀ ਨੋ ਵਨ ਇਜ਼ ਅਬਵ ਦਾ ਲਾ, ਟ੍ਰੀਜਨ, ਇਨਸਾਈਟਮੈਂਟ ਆਫ ਇਨਸਰਕਸ਼ਨ। ਕਹਿੰਦੇ ਵੀ ਇਸ ਚੀਜ਼ ਨੂੰ ਮੰਨਿਆ ਜਾਣਾ ਚਾਹੀਦਾ ਆ ਵੀ ਪ੍ਰੈਜ਼ੀਡੈਂਟ ਇਹ ਚੀਜ਼ ਨਾ ਕਰੇ। ਕੀ ਹੁਣ ਇਸ ਤੋਂ ਬਾਅਦ ਦੇ ਵਿੱਚ ਜੇ ਮੰਨ ਲਓ ਵੀ ਹੁਣ ਬਾਅਦ ਦੇ ਵਿੱਚ ਬਾਈਡਨ ਹੁਣੀ ਇਦਾਂ ਕਰਦੇ ਆ, ਫਿਰ ਕੀ ਹੋਊਗਾ? ਕੀ ਉਹ ਉਸ ਨੂੰ ਨਹੀਂ ਮੰਨਦੇ ਵੀ ਨਹੀਂ ਜੀ ਮੈਂ ਨਹੀਂ ਆਪਣੀ ਪਾਵਰ ਜਿਹੜੀ ਅਗਲੇ ਪਾਸੇ ਦੇਣੀ ਇਹ ਵਾਲੀਆਂ ਇਲੈਕਸ਼ਨਾਂ ਤੋਂ ਬਾਅਦ ਚ, ਫਿਰ ਕੀ ਹੋਊਗਾ? ਸੋ ਇਹ ਬਹੁਤ ਵੱਡੀ ਨਵੀਂ ਜਿਹੜੀ ਇੱਕ ਸਮੱਸਿਆ ਜਿਹੜੀ ਅਮਰੀਕਾ ਦੇ ਸਾਹਮਣੇ ਆਉਣ ਜਾ ਰਹੀ ਆ। ਨਵੀਂ ਦਰਪੇਸ਼ ਸਮੱਸਿਆ ਜਿਹੜੀ ਉਹ ਪੈ ਗਈ ਆ ਵੀ ਇਸ ਦੇ ਫੈਸਲੇ ਜਿਹੜੇ ਉਹ ਕੀ ਹੋਣਗੇ। ਪੋਲੀਟੀਕਲ ਵੈਂਡੇਟਾ ਇੱਕ ਪਾਸੇ ਵੀ ਹਾਂ ਵੀ ਪੋਲੀਟੀਕਲੀ ਤੁਸੀਂ ਉਹਨਾਂ ਦੇ ਉੱਤੇ ਹਿੱਟ ਜੌਬ ਕਰਾਉਣ ਦੀ ਗੱਲ ਕਰ ਰਹੇ ਆ, ਪਰ ਉਸ ਦੇ ਨਾਲ ਕੀ ਪ੍ਰੈਜ਼ੀਡੈਂਟ ਨੂੰ ਐਬਸੋਲੂਟ ਇਮਿਊਨਿਟੀ ਹੋਣੀ ਚਾਹੀਦੀ ਆ ਕਿਸੇ ਵੀ ਟਾਸਕ ਨੂੰ ਜਿਹੜਾ ਉਹ ਲੈ ਕੇ ਆਲ ਦੋ? ਆਪਾਂ ਫਿਰ ਬਾਰ-ਬਾਰ ਕਹਿ ਰਹੇ ਆ ਵੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਜ਼ਰੂਰ ਕਿਹਾ ਆ ਅਨਅਫੀਸ਼ੀਅਲ ਟਾਸਕ ਦੇ ਲਈ ਨਹੀਂ, ਅਫੀਸ਼ੀਅਲ ਟਾਸਕ ਦੇ ਲਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਤਾਂ ਇਹ ਕਹਿੰਦੇ ਹੀ ਰਹੇ ਆ ਵੀ ਜੋ ਵੀ ਮੈਂ ਕੀਤਾ ਉਹ ਸਭ ਕੁਝ ਅਧਿਕਾਰਤ ਤੌਰ ਦੇ ਉੱਤੇ ਆ। ਇਹਦਾ ਹੁਣ ਨਿਰਣਾ ਕੌਣ ਕਰੂਗਾ? ਹੂ ਇਜ਼ ਗੋਇੰਗ ਟੂ ਡਿਸਾਈਡ ਵੀ ਕਿਹੜਾ ਅਫੀਸ਼ੀਅਲ ਟਾਸਕ ਆ ਪ੍ਰੈਜ਼ੀਡੈਂਟ ਦਾ ਤੇ ਕਿਹੜਾ ਅਨਅਫੀਸ਼ੀਅਲ ਟਾਸਕ ਆ? ਸੋ ਇਹ ਹੁਣ ਇੱਕ ਵੱਡੀ ਜਿਹੜੀ ਇਸ ਟਾਈਮ ਅਪਡੇਟ ਜਿਹੜੀ ਉਹ ਵਾਪਰੀ ਆ ਅਮਰੀਕਾ ਦੇ ਵਿੱਚ। ਇਸ ਦੇ ਨਾਲ ਟਰੰਪ ਹੁਣਾਂ ਨੂੰ ਜ਼ਰੂਰ ਨਵਾਂ ਬਲ ਜਿਹੜਾ ਆ ਉਹ ਜ਼ਰੂਰ ਮਿਲਣ ਜਾ ਰਿਹਾ ਆ। ਜਦ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਇਸ ਦੇ ਉੱਤੇ ਕੀ ਜਿਹੜੀਆਂ ਹੋਰ ਟਿੱਪਣੀਆਂ ਕੀਤੀਆਂ ਹੈਗੀਆਂ ਆ। ਸੋ ਇਹ ਜਿਹੜੀ ਡਿਸੀਜਨ ਦੇ ਵਿੱਚ ਆਪਾਂ ਜਿਹੜਾ ਹੁਣ ਦੇਖਦੇ ਆ ਵੀ ਕੀ ਹੁੰਦਾ ਆ। ਉਧਰ ਜੈਕ ਸਮਿਥ ਦੀ ਅਪਾਇੰਟਮੈਂਟ ਜਿਹੜੇ ਸਪੈਸ਼ਲ ਕਾਉਂਸਲ ਆ ਉਸ ਦੀ ਸੰਵਿਧਾਨਿਕ ਤੌਰ ਦੇ ਉੱਤੇ ਵੀ ਜਿਹੜੇ ਸਵਾਲ ਆ ਜਸਟਿਸ ਥਾਮਸ ਆ, ਕਲੈਰੈਂਸ ਥਾਮਸ, ਉਹਨਾਂ ਨੇ ਜਿਹੜੇ ਚੱਕੇ ਆ। ਕਲੈਰੈਂਸ ਥਾਮਸ ਹੁਣਾਂ ਦੇ ਰੀਸੈਂਟਲੀ ਆਪ ਵੀ ਵਿਵਾਦਾਂ ਦੇ ਵਿੱਚ ਰਹੇ ਜਦ ਉਹਨਾਂ ਦਾ ਇਹ ਪਤਾ ਲੱਗ ਰਿਹਾ ਸੀਗਾ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨ ਬਿਗ ਡੋਨਰਸ ਆ ਉਹਨਾਂ ਦੇ ਕੋਲੋਂ ਉਹ ਗਿਫਟ ਲੈਂਦੇ ਰਹੇ ਆ ਤੇ ਉਹਨਾਂ ਦੇ ਨਾਲ ਵਕੇਸ਼ਨਸ ਵੱਲ ਨੂੰ ਉਹਨਾਂ ਦੇ ਉੱਤੇ ਉਹਨਾਂ ਦੇ ਦੁਆਰਾ ਪੇ ਕੀਤੀਆਂ ਗਈਆਂ ਵਕੇਸ਼ਨ ਦੇ ਉੱਤੇ ਉਹ ਜਾਂਦੇ ਜਿਹੜੇ ਹੋ ਰਹੇ ਆ। ਸੋ ਹੁਣ ਸੁਪਰੀਮ ਕੋਰਟ ਨੇ ਇਹ ਜਿਹੜੀ ਇੱਕ ਨਵਾਂ ਜਿਹੜਾ ਫੈਸਲਾ ਸੁਣਾ ਕੇ ਇਹ ਇੱਕ ਵੱਡੀ ਜਿਹੜੇ ਚਰਚਾ ਨੂੰ ਨਵੀਂ ਨੂੰ ਜਿਹੜਾ ਇੱਥੇ ਛੇੜ ਦਿੱਤਾ ਆ। ਉਹਨਾਂ ਨੇ ਇਹ ਜਿਹੜਾ ਜ਼ਰੂਰ ਕਿਹਾ ਆ ਵੀ ਪ੍ਰੈਜ਼ੀਡੈਂਟ ਦੇ ਉੱਤੇ ਜਿਹੜੇ ਚਾਰजेस ਜਿਹੜੇ ਉਹ ਲੱਗੇ ਆ ਉਹ ਡਿਸਟ੍ਰਿਕਟ ਕੋਰਟਸ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਵਿੱਚ ਉਹਨਾਂ ਨੇ ਉਹ ਘੱਲ ਦਿੱਤੇ ਆ। ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਹੁਣ ਡਿਸਟ੍ਰਿਕਟ ਕੋਰਟ ਦੇ ਜੱਜਿਸ ਦੇ ਉੱਤੇ ਹਰਜੋਤ ਸਿੰਘ ਜੀ ਖਾਸਾ ਜਿਹੜਾ ਦਬਾਅ ਆ ਉਹ ਪੈਣ ਜਾ ਰਿਹਾ ਆ ਵੀ ਭਾਈ ਹੁਣ ਇਹਦੇ ਵਿੱਚ ਉਹ ਕਿੱਦਾਂ ਡਿਸਾਈਡ ਕਰਨਗੇ ਵੀ ਇਹ ਇਹਨਾਂ ਦੇ ਐਜ਼ ਏ ਪ੍ਰੈਜ਼ੀਡੈਂਟ ਅਫੀਸ਼ੀਅਲ ਟਾਸਕ ਚੱਲ ਰਿਹਾ ਸੀਗਾ ਜਾਂ ਅਨਅਫੀਸ਼ੀਅਲ ਟਾਸਕ ਜਿਹੜਾ ਉਹ ਚੱਲ ਰਿਹਾ ਸੀ ਜਦ ਉਹ ਵੋਟਾਂ ਦੀ ਮੰਗ ਕਰ ਰਹੇ ਸੀਗੇ ਵੀ ਮੈਨੂੰ ਲੱਭ ਕੇ ਦਿਓ, ਜਾਂ ਜਦੋਂ ਉਹ ਨਤੀਜੇ ਉਲਟਾਉਣ ਦੀ ਗੱਲ ਕਰ ਰਹੇ ਸੀਗੇ ਵੀ ਇਸ ਨੂੰ ਜਿਹੜਾ ਉਹ ਬਦਲ ਦਿਓ। ਇਹ ਹੁਣ ਇੱਕ ਵੱਡੀ ਜਿਹੜੀ ਨਵੀਂ ਚਰਚਾ ਤੇ ਨਵੀਂ ਸਮੱਸਿਆ ਸਾਹਮਣੇ ਆਣ ਪਈ ਆ। ਜੀ ਬਿਲਕੁਲ। ਸੋ ਇਹ ਸਾਰੇ ਖਾਸੇ ਦੇ ਵਿੱਚ ਬੈਂਸ ਇੱਕ GOP ਸੈਨੇਟਰ JD ਬੈਂਸ ਹੈਗੇ ਆ। ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਵੀ ਹੈਗੇ, ਵਨ ਆਫ ਦੈਮ। ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਹੈ ਵੀ ਸੁਪਰੀਮ ਕੋਰਟ ਦਾ ਜਿਹੜਾ ਇਮਿਊਨਿਟੀ ਦਾ ਡਿਸੀਜਨ ਆ ਇਹ ਟਰੰਪ ਉਹਨਾਂ ਦੇ ਲਈ ਬਹੁਤ ਵੱਡੀ ਜਿੱਤ ਹੈਗੀ ਆ ਤੇ ਰੂਲ ਆਫ ਲਾਅ ਦੇ ਲਈ। ਤੇ ਉਹਨਾਂ ਨੇ ਆਪਣੀ ਜਿਹੜੀ ਪਿਕਚਰ ਆ ਉਹ ਵੀ ਜਿਹੜੀ ਸ਼ੇਅਰ ਕੀਤੀ ਹੈਗੀ ਆ। ਸੋ ਇਹ ਕਾਫੀ ਵੱਡਾ ਡਿਸੀਜਨ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਹੱਕ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਇਹ ਆਇਆ ਹੈਗਾ। ਤੇ ਹੁਣ ਉਹ ਕਹਿੰਦੇ ਵੀ ਮੈਂ ਕੈਂਪੇਨ ਦੇ ਉੱਤੇ ਪੂਰਾ ਜ਼ੋਰ ਲਾ ਕੇ ਜਿਹੜਾ ਆ ਕੈਂਪੇਨ ਕਰੂੰਗਾ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜਿਹੜੀ ਫਰਾਂਸ ਤੋਂ ਆ ਰਹੀ ਆ। ਫਰਾਂਸ ਦੇ ਵਿੱਚ ਜਿਹੜੇ ਕੰਜ਼ਰਵੇਟਿਵਸ ਹੈਗੇ ਆ, ਫਾਰ ਰਾਈਟ ਲੋਕ ਉਹ ਜਿੱਤ ਰਹੇ ਹੈਗੇ ਆ, ਬੜੀ ਤੇਜ਼ੀ ਦੇ ਨਾਲ ਜਿੱਤ ਰਹੇ ਹੈਗੇ ਆ। ਕਹਿੰਦੇ ਵੀ ਬਿਗ ਡੇ ਹੈਗਾ ਫਾਰ ਰਾਈਟ ਨੈਸ਼ਨਲ ਰੈਲੀ ਉਹਨਾਂ ਦੇ ਲਈ। ਸੈਕੰਡ ਰਾਊਂਡ ਆਫ ਵੋਟਿੰਗ ਜਿਹੜੀ ਹੋਈ ਆ ਉਹਦੇ ਵਿੱਚ ਵੀ ਫਰਾਂਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਅਨਰੈਸਟ ਚੱਲ ਰਿਹਾ ਸੀ
ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਉੱਥੇ ਅੱਗਾਂ ਵੀ ਲੱਗੀਆਂ, ਪ੍ਰੋਟੈਸਟ ਵੀ ਬਹੁਤ ਜ਼ਿਆਦਾ ਹੋਏ ਹੈਗੇ ਆ। ਇਕੋਨਮੀ ਬੜੀ ਇਸ ਟਾਈਮ ਉੱਥੇ ਦੀ ਜਿਹੜੀ ਬੈਡ ਚੱਲ ਰਹੀ ਹੈਗੀ ਆ। ਸੋ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਝਟਕਾ ਹੈਗਾ ਆ। 577 ਮੈਂਬਰਾਂ ਵਾਲੀ ਨੈਸ਼ਨਲ ਅਸੈਂਬਲੀ ਉਹਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ, ਇਲੈਕਸ਼ਨ ਹੋ ਰਹੀ ਆ ਤੇ ਸੈਕੰਡ ਰਾਊਂਡ ਦੀ VOTING ਹੋ ਚੁੱਕੀ ਆ ਤੇ ਮੈਜੋਰਟੀ ਆਫ ਲਾ ਮੇਕਰਸ ਜਿਹੜੇ ਆ ਉਹ ਮੈਕਰਨ ਹੋਣਾ ਨੂੰ ਅਪੋਜ਼ ਕਰ ਰਹੇ ਹੈਗੇ ਆ ਤੇ ਸੋ ਫਰਾਂਸ ਦੇ ਵਿੱਚੋਂ ਵੀ ਲੱਗਦਾ ਜਿਹੜਾ ਆ ਝਟਕਾ ਮੈਕਰਨ ਦੀ ਪਾਰਟੀ ਨੂੰ ਤਗੜਾ ਜਿਹੜਾ ਆ ਉਹ ਲੱਗਣ ਜਾ ਰਿਹਾ। ਲੱਗ ਚੁੱਕਾ ਹੈ ਇਨਫੈਕਟ ਕਹਿ ਸਕਦੇ ਹਾਂ ਜੋ ਸਿੰਘ ਜੀ ਸੱਜੇ ਪੱਖੀ ਧਿਰ ਜਿਹੜੀ ਉਹ ਅੱਗੇ ਜਿਹੜੀ ਉਹ ਚੱਲੀ ਆ ਨੈਸ਼ਨਲ ਇਹਨਾਂ ਨੇ ਯੂਰੋ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਹੁਣੇ ਰੀਸੈਂਟਲੀ ਜਿੱਤ ਜਿਹੜੀ ਉਹ ਪ੍ਰਾਪਤ ਉੱਥੇ ਕੀਤੀ ਸੀ। ਇਮੈਨੂਅਲ ਮੈਕਰੋਨ ਨੇ 3 ਸਾਲ ਪਹਿਲਾਂ ਹੀ ਜਿਹੜੀਆਂ ਉਹ ਚੋਣਾਂ ਸਨੈਪ ਇਲੈਕਸ਼ਨ ਜਿਹੜੀਆਂ ਉਹ ਉੱਥੇ ਐਲਾਨ ਜਿਹੜੀਆਂ ਉਹ ਦਿੱਤੀਆਂ ਸੀਗੀਆਂ। ਸੋ 40 ਸਾਲਾਂ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਜਿਹੜੀ ਆ ਉਹ ਵੋਟ ਫੀਸਦ ਰਹੀ ਆ, ਯਾਨੀ ਕਿ ਬਹੁਤ ਲੋਕਾਂ ਨੇ ਵੋਟ ਜੀ ਪਾਈ ਆ। ਉਹ ਵੀ ਖਾਸੇ ਪਰੇਸ਼ਾਨ ਆ। ਫਰਾਂਸ ਵਾਲੇ ਉਦਾਂ ਰੈਵੋਲੂਸ਼ਨ ਦੇ ਲਈ ਤੇ ਵਿਰੋਧ ਦੇ ਲਈ ਜਾਣੇ ਜਾਂਦੇ ਆ ਪੂਰੀ ਦੁਨੀਆ ਭਰ ਦੇ ਵਿੱਚ। ਹੁਣ ਅਗਲੀ ਜਿਹੜੀ ਚੋਣਾਂ ਦੀ ਪ੍ਰਕਿਰਿਆ ਉਹ 11 ਅਪ੍ਰੈਲ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਹੋਵੇਗੀ। ਇਮੈਨੂਅਲ ਮੈਕਰੋਨ ਕਹਿੰਦੇ ਇਸ ਚੋਣਾਂ 'ਚ ਹਿੱਸਾ ਨਹੀਂ ਲੈਣਗੇ ਕਿਉਂਕਿ 2 ਵਾਰ ਤੋਂ ਬਾਅਦ ਫਰਾਂਸ ਵਿੱਚ ਰਾਸ਼ਟਰਪਤੀ ਨੂੰ ਨਹੀਂ ਬਣਾਇਆ ਜਿਹੜਾ ਉਹ ਜਾ ਸਕਦਾ, ਜੋ ਜਿੱਦਾਂ ਆਪਾਂ ਅਮਰੀਕਾ ਦੇ ਵਿੱਚ ਜਿਹੜਾ ਉਹ ਦੇਖਦੇ ਹਾਂ। ਸੋ ਇਹ ਹੁਣ ਇਮੈਨੂਅਲ ਮੈਕਰੋਨ ਦਾ ਕਹਿੰਦਾ ਵੀ ਫਰਾਂਸ ਦੀਆਂ ਚੋਣਾਂ ਕਰਵਾਉਣ ਅਤੇ ਉਹਨਾਂ ਦੇ ਵਿਰੋਧੀਆਂ ਤੇ ਸਾਥੀਆਂ ਵੱਲੋਂ ਇੱਕ ਖਤਰਨਾਕ ਜਿਹੜਾ ਉਹ ਕਹਿੰਦੇ ਦਾ ਵਜੋਂ ਦੇਖਿਆ ਗਿਆ ਸੀਗਾ। ਸਿਆਸੀ ਤਾਕਤ ਨੂੰ ਕਹਿੰਦੇ ਵੀ ਉਹ ਸੱਜੇ ਪੱਖੀਆਂ ਦੇ ਹੱਥ ਦੇ ਵਿੱਚ ਜਿਹੜਾ ਉਹ ਦੇ ਸਕਦਾ ਤੇ ਲੱਗ ਇਹੀ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਹੀ ਜਿਹੜਾ ਉਹ ਹੋਵੇਗਾ। ਨੈਸ਼ਨਲ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਆ ਇਹ ਕਹਿੰਦੇ ਲੋੜ ਤਾਂ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਉੱਥੇ ਜਿਹੜੀਆਂ ਇਹ ਚੋਣਾਂ ਜਿਹੜੀਆਂ ਉਹ ਕਰਵਾ ਦਿੱਤੀਆਂ ਹੈਗੀਆਂ ਆ। ਸੋ ਫਸਟ ਰਾਊਂਡ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਮੈਕਰੋਨ ਨੂੰ ਜਿਹੜਾ ਉਹ ਵੱਡਾ ਝਟਕਾ ਇਸ ਦੇ ਵਿੱਚ ਮਿਲਿਆ ਆ। ਅਨਲੈਸ ਅਗਲੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜੇ ਉਹ ਸ਼ਹਿਰੀ ਤਬਕਾ ਆ ਉੱਥੇ ਕੀ ਅਸਰ ਪੈਂਦਾ ਆ ਇਹ ਦੇਖਣਾ ਹੋਊਗਾ। ਫਾਰ ਰਾਈਟ ਨੈਸ਼ਨਲ ਰੈਲੀ ਲੈਪੈਨ ਕਾਫੀ ਮਸ਼ਹੂਰ ਹੈ ਬੀਬੀ ਉੱਥੇ, ਮਰੀਨ ਲੈਪੈਨ, ਤੇ ਉਹ ਕਹਿੰਦੇ ਵੀ ਲੀਡ ਇਸ ਦੇ ਵਿੱਚ ਕਰ ਰਹੀ ਹੈਗੀ ਆ। ਇਹਨਾਂ ਦੀ ਬਲਾਕ ਨੂੰ 33.15 ਜਿਹੜਾ % ਵੋਟ ਮਿਲੀ ਆ ਤੇ ਜਿਹੜੀ ਲੈਫਟ ਵਿੰਗ ਨਿਊ ਪੋਪੂਲਰ ਫਰੰਟ NFP ਆ ਉਹਨਾਂ ਦੀ ਕੋਲੀਸ਼ਨ ਦੂਜੇ ਨੰਬਰ ਤੇ 27.99% ਵੋਟਾਂ ਦੇ ਨਾਲ ਜਿਹੜੀ ਉਹ ਰਹੀ ਆ ਤੇ ਇਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਦੀ ਪਾਰਟੀ ਆ ਉਹ ਤੀਜੇ ਨੰਬਰ ਤੇ 20.76% ਵੋਟਾਂ ਦੇ ਨਾਲ ਤੀਜੇ ਨੰਬਰ ਦੇ ਉੱਤੇ ਜਿਹੜੀ ਉਹ ਰਹੀ ਆ। ਸੋ ਇੰਨੀ ਕਿ ਜ਼ਿਆਦਾ ਐਂਟੀ ਇਨਕੰਬੈਂਸੀ ਇਸ ਟਾਈਮ ਮੈਕਰੋਨ ਹੋਣਾ ਦੇ ਉਲਟ ਫਰਾਂਸ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਪ੍ਰੋਜੈਕਸ਼ਨ ਦੇ ਅਨੁਸਾਰ ਕਹਿੰਦੇ ਵੀ 230 ਤੋਂ 280 ਸੀਟਾਂ ਦੇ ਵਿੱਚ ਜਿਹੜੀ RN ਪਾਰਟੀ ਆ ਉਹ ਜਿੱਤ ਸਕਦੀ ਆ। 577 ਕੁੱਲ ਜਿਹੜੀਆਂ ਉੱਥੇ ਦੀਆਂ ਸੀਟਾਂ ਨੇ ਤੇ ਉਹਦੇ ਵਿੱਚ ਪਿਛਲੇ ਵਾਰੀ ਇਹਨਾਂ ਇਲੈਕਸ਼ਨ ਦੇ ਵਿੱਚ ਮਹਿਜ 88 ਸੀਟਾਂ ਜਿੱਤਣ 'ਚ ਜਿਹੜੀ ਰਾਈਟ ਨੈਸ਼ਨਲ ਪਾਰਟੀ ਆ ਉਹ ਜਿੱਤਣ 'ਚ ਕਾਮਯਾਬ ਜਿਹੜੀ ਉਹ ਰਹੀ ਸੀ। ਸੋ ਕਾਫੀ ਵੱਡਾ ਜਿਹੜਾ ਜੰਪ ਆ ਇਸ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ ਤੇ ਲੋਕਾਂ ਦੇ ਵਿੱਚ ਉੱਥੇ ਦੀਆਂ ਇਲੈਕਸ਼ਨ ਦੇ ਵਿੱਚ ਉਤਸ਼ਾਹ ਤੇ ਜ਼ਿਆਦਾ ਵੋਟਾਂ ਪੈਣ ਦੇ ਨਾਲ ਇਹੀ ਨਜ਼ਰ ਆ ਰਿਹਾ ਵੀ ਲੋਕ ਸਰਕਾਰ ਨੂੰ ਬਦਲਣਾ ਚਾਹ ਰਹੇ ਨੇ। ਜੀ ਬਿਲਕੁਲ। ਅਗਲੀ ਖਬਰ ਵੀ ਜੇ ਚੱਲਦੇ ਜਾਈਏ, ਅੱਜ ਸੁਪਰੀਮ ਕੋਰਟ ਦੇ ਕੋਲ ਕਾਫੀ ਡਿਸੀਜਨ ਕਰਨ ਵਾਲੇ ਹੈਗੇ ਆ। ਬੜੀ ਤੇਜ਼ੀ ਦੇ ਨਾਲ ਸੁਪਰੀਮ ਕੋਰਟ ਲੱਗੀ ਹੋਈ ਆ। ਕੁਛ ਕੁ ਜਿਹੜੇ ਫੈਸਲੇ ਸੀਗੇ ਖਾਸ ਕਰਕੇ ਰੂਲਿੰਗ ਜੋ ਫਲੋਰੀਡਾ ਤੇ ਟੈਕਸਸ ਦੀ ਸੋਸ਼ਲ ਮੀਡੀਆ ਲਾਜ਼ ਦੇ ਸੰਬੰਧ ਦੇ ਵਿੱਚ ਤੇ ਫਸਟ ਅਮੈਂਡਮੈਂਟ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੇ ਇਹਨਾਂ ਰੂਲਿੰਗਸ ਨੂੰ ਸਾਈਡ ਸਟੈਪ ਕੀਤਾ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਆ ਸੋਸ਼ਲ ਮੀਡੀਆ ਕੰਪਨੀਜ਼ ਨੂੰ ਉਹਨਾਂ ਦਾ ਜਿਹੜਾ ਕੰਟੈਂਟ ਹੈਗਾ ਆ ਉਹ ਕਿਸ ਤਰ੍ਹਾਂ ਉਹਨੂੰ ਰੈਗੂਲੇਟ ਕਰਨਾ ਹੈਗਾ ਆ ਵੀ ਇਹ ਕਿਤੇ ਫਸਟ ਅਮੈਂਡਮੈਂਟ ਦੀ ਵਾਇਲੇਸ਼ਨ ਤਾਂ ਨਹੀਂ। ਇਹ ਮੁੜ ਕੇ ਅੱਜ ਸੁਪਰੀਮ ਕੋਰਟ ਨੇ ਡਿਸੀਜਨ ਤਾਂ ਨਹੀਂ ਦਿੱਤਾ, ਪਰ ਉਹਨਾਂ ਨੇ ਮੁੜ ਕੇ ਇਹ ਜਿਹੜਾ ਲੋਅਰ ਕੋਰਟ ਆ ਉਹਨਾਂ ਨੂੰ ਫਰਦਰ ਰਿਵਿਊ ਦੇ ਲਈ ਵਾਪਸ ਭੇਜ ਦਿੱਤਾ ਹੈਗਾ। ਜੀ ਬਿਲਕੁਲ। ਸੋ ਸੁਪਰੀਮ ਕੋਰਟ ਨੇ ਕਹਿੰਦੇ ਵੀ ਫਲੋਰੀਡਾ ਟੈਕਸਸ ਦੇ ਜਿਹੜੇ ਸੋਸ਼ਲ ਮੀਡੀਆ ਲਾਜ਼ ਤੇ ਫਸਟ ਅਮੈਂਡਮੈਂਟ ਦੇ ਉੱਤੇ ਵੀ ਜਿਹੜੀਆਂ ਆ ਉਹਨਾਂ ਨੇ ਰੂਲਿੰਗਸ ਦਿੱਤੀਆਂ ਹੈਗੀਆਂ। ਉਹਨਾਂ ਨੇ ਕਹਿੰਦੇ ਵੀ ਸਾਈਡ ਸਟੈਪ ਜਿਹੜਾ ਉਹ ਕੀਤਾ ਆ। ਫਲੋਰੀਡਾ ਤੇ ਟੈਕਸਸ ਦੇ ਜਿਹੜੇ ਲਾਜ਼ ਆ ਜਿਹੜੇ ਲਿਮਿਟ ਕਰਦੇ ਸੀ ਸੋਸ਼ਲ ਮੀਡੀਆ ਕੰਪਨੀਜ਼ ਨੂੰ ਰੈਗੂਲੇਟ ਕਰਨ ਦੇ ਲਈ ਕੰਟੈਂਟ, ਖਾਸ ਕਰਕੇ ਜਿਹੜਾ ਫਸਟ ਅਮੈਂਡਮੈਂਟ ਨੂੰ ਵਾਇਲੇਟ ਜਿਹੜਾ ਉਹ ਕਰਦਾ ਆ ਵੀ ਉਹਨਾਂ ਨੇ ਇਸ਼ੂ
ਮੁੜ ਦੁਬਾਰਾ ਜਿਹੜਾ ਹੇਠਲੀਆਂ ਅਦਾਲਤਾਂ ਦੇ ਵਿੱਚ ਘੱਲ ਦਿੱਤਾ ਆ ਇਸ ਨੂੰ ਫਰਦਰ ਰਿਵਿਊ ਕਰਨ ਦੇ ਲਈ। ਇਹ ਜਿਹੜਾ ਓਪੀਨੀਅਨ ਆ ਜਸਟਿਸ ਅਲੀਨਾ ਕੇਗਨ ਉਹਨਾਂ ਨੇ ਜਿਹੜਾ ਉਹ ਲਿਖਿਆ ਹੈ, ਤੇ ਡਿਵੈਲਪਿੰਗ ਸਟੋਰੀ ਆ, ਤੇ ਆਉਂਦੇ ਸਮੇਂ ਦੇ ਵਿੱਚ ਜਿਹੜੀ ਪੂਰੀ ਜਿਹੜੀ ਜਾਣਕਾਰੀ ਆ ਇਸ ਦੇ ਵਿੱਚ ਜਿਹੜੀ ਥੋੜੇ ਚਿਰ ਬਾਅਦ ਆਵੇਗੀ। ਸੋ ਲੈਟਸ ਸੀ ਕੀ ਓਵਰਆਲ ਇਸ ਦੇ ਵਿੱਚ ਹੁਣ ਬਣਦਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਵੱਲ ਆਪਾਂ ਜੇ ਵਧੀਏ ਤਾਂ ਇਸ ਟਾਈਮ ਜਿਹੜਾ ਇਹ ਦੇਖਿਆ ਜਿਹੜਾ ਉਹ ਜਾ ਰਿਹਾ ਆ ਵੀ ਇੱਕ ਹਰੀਕੇਨ ਆ ਉਹ ਆ ਰਿਹਾ ਹੈਗਾ ਆ। ਸੋ ਹਰੀਕੇਨ ਬੈਰਲ ਉਸ ਨੇ ਲੈਂਡਫਾਲ ਕੀਤਾ ਹੈਗਾ ਆ ਕੈਰੇਬੀਅਨ ਆਈਲੈਂਡ ਦੇ ਉੱਤੇ। ਸੋ ਇਸ ਦੇ ਨਾਲ ਕਹਿੰਦੇ ਵੀ ਕਾਫੀ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਇਹ ਜਿਹੜਾ ਪੋਰਟੋ ਰੀਕੋ, ਕਿਊਬਾ, ਹਵਾਨਾ ਇਧਰਲੇ ਪਾਸਿਓਂ ਹਰੀਕੇਨ ਬੈਰਲ ਜਿਹੜਾ ਆ ਉਹ ਆਵੇਗਾ, ਤੇ ਇਹ ਕੈਟੇਗਰੀ 3 ਸਟਾਰਮ ਇਸ ਟਾਈਮ ਦੇ ਉੱਤੇ ਦੇਖਿਆ ਜਾ ਰਿਹਾ ਹੈਗਾ ਹੈ। ਸੋ ਕੈਟੇਗਰੀ 3 ਸਟਾਰਮ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਇਸ ਵਿੱਚ ਹੋ ਜਾਂਦਾ ਹੁੰਦਾ ਆ। ਸੋ ਇਹਦੇ ਨਾਲ ਕਹਿੰਦੇ ਵੀ ਇਨਫੈਕਟ ਵੱਧ ਕੇ ਕੈਟੇਗਰੀ 4 ਦਾ ਸਟਾਰਮ ਜਿਹੜਾ ਉਹ ਬਣਦਾ ਜਾ ਰਿਹਾ ਆ ਹਰੀਕੇਨ ਬੈਰਲ। ਜੀ ਜੇ ਆਪਾਂ ਹਰੀਕੇਨ ਦੀ ਗੱਲ ਵੀ ਕਰਦੇ ਜਾਈਏ, ਖਾਸ ਕਰਕੇ ਸੈਂਟਰਲ ਵੈਲੀ 'ਚ, ਅੱਜ ਮੈਂ ਵੀ ਇੱਧਰ ਸੈਂਟਰਲ ਵੈਲੀ 'ਚ ਹੀ ਆਇਆ ਫਰਿਜ਼ਨੋ। ਸੋ ਟੈਂਪਰੇਚਰ ਬਹੁਤ ਹਾਈ ਹੈਗਾ। ਐਕਸੈਸਿਵ ਹੀਟ ਵਾਰਨਿੰਗ ਅੱਜ ਇਸ਼ੂ ਕੀਤੀ ਗਈ ਹੈ 11 ਵਜੇ ਸਵੇਰ ਤੋਂ ਲੈ ਕੇ ਮੰਗਲਵਾਰ 8 ਵਜੇ ਸਵੇਰ ਤੱਕ। ਸੋ ਇਹ ਵੀ, ਤੇ ਇੱਦਾਂ ਹੀ ਜਿਹੜਾ ਜੁਲਾਈ ਦਾ ਜਿਹੜਾ ਆਉਣਾ ਆ ਵੀਕ, ਜੁਲਾਈ 8 ਵਾਲਾ 9 ਵਾਲਾ, ਉਸ ਟਾਈਮ ਤੇ ਵੀ ਜਿਹੜੀ ਆ ਕਹਿੰਦੇ ਵੀ ਜਿਹੜਾ ਟੈਂਪਰੇਚਰ 110 ਡਿਗਰੀ ਦੇ ਲਾਗੇ ਛਾਗੇ ਪਹੁੰਚ ਸਕਦਾ ਹੈਗਾ ਆ। ਰੇਅਰ ਲੈਵਲ ਆਫ ਐਕਸਟ੍ਰੀਮ ਹੀਟ ਜਿਹੜੀ ਆ ਨਾਰਦਰਨ ਕੈਲੀਫੋਰਨੀਆ 'ਚ ਆ ਰਹੀ ਆ। ਇਹ ਰੈਡਿੰਗ ਤੋਂ ਲੈ ਕੇ ਚੀਕੋ, ਜੁਬਾ ਸਿਟੀ, ਸੈਕਰਾਮੈਂਟੋ, ਮਰਸਡ, ਫ੍ਰਿਜ਼ਨੋ, ਵਾਈਸੈਲੀਆ, ਡਲੀਨੋ, ਬੇਕਰਸਫੀਲਡ, ਇਹ ਸਾਰਾ ਜਿਹੜਾ ਇਹ ਏਰੀਆ ਆ ਰਿਹਾ ਆ, ਇਹਦੇ ਵਿੱਚ ਐਕਸੈਸਿਵ ਹੀਟ ਅੱਜ ਸ਼ੁਰੂ ਹੋ ਗਈ ਹੈਗੀ ਆ। ਜੀ, ਜੀ, ਬਿਲਕੁਲ। ਤੇ ਕਾਫੀ ਜ਼ਿਆਦਾ ਜਿਹੜਾ ਇਹ 4th ਆਫ ਜੁਲਾਈ ਦਾ ਵੀਕਐਂਡ ਬਹੁਤ ਹੀ ਜ਼ਿਆਦਾ ਤਪਸ਼ ਵਾਲਾ ਰਹਿਣ ਵਾਲਾ ਆ। ਤੇ ਪੂਰੇ ਕੈਲੀਫੋਰਨੀਆ ਦੇ ਵਿੱਚ ਗਰਮੀ ਜਿਹੜੀ ਆ ਉਹ ਰਹੇਗੀ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਇਹ ਜਿਹੜਾ ਹੀਟ ਡੋਮ ਦੀ ਸਥਿਤੀ ਬਣੀ ਪਈ ਆ। 110 112 ਤੱਕ ਜਿਹੜਾ ਟੈਂਪਰੇਚਰ ਆ ਉਹ ਜਾਵੇਗਾ। ਇੱਥੋਂ ਦੇ ਲੋਕਾਂ ਲਈ ਤੇ ਚਲੋ ਜਿਹੜਾ ਉਹ ਨਾਰਮਲੀ ਇਹ ਸਮਝਦੇ ਹੀ ਆ, ਪਰ ਫਿਰ ਵੀ ਆਪਣਾ ਜਿਹੜਾ ਸਿਹਤਾਂ ਦਾ ਧਿਆਨ ਰੱਖੋ। ਬਾਹਰ ਜਦੋਂ ਕੰਮ ਕਰਨਾ, ਠੰਡੇ ਠੰਡੇ ਕੰਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਤੇ ਬਾਕੀ ਆਪਣੇ ਆਪ ਨੂੰ ਹਾਈਡਰੇਟ ਵੱਧ ਤੋਂ ਵੱਧ ਰੱਖਿਆ ਜਾਵੇ। ਤੇ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਤੇ ਸਿਲਸਿਲਾ ਖਬਰਾਂ ਦਾ ਇਦਾਂ ਹੀ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ।
ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਦੋਂ ਪਿਛਲੇ ਹਫ਼ਤੇ ਡਿਬੇਟ ਹੋਈ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਡੋਨਰਸ ਵੀ ਹੈਗੇ ਆ, ਉਹ ਕਾਫੀ ਅਪਸੈਟ ਸੀ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਹ ਬਹੁਤ ਹੀ ਜਿਹੜੀ ਆ ਮਾੜੀ ਰਹੀ। ਬਾਹਲਾ ਹੀ ਜਿੱਦਾਂ ਲੱਗੇ ਵੀ ਉਹ ਥੱਕੇ ਹੋਏ ਹੈਗੇ ਆ। ਕਈਆਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਵਿੱਚ ਉਹਨਾਂ ਦੀ ਅੱਖ ਲੱਗ ਗਈ ਸੀ। ਹਾਲਾਂਕਿ ਚਲੋ ਉਹ ਤਾਂ ਨਹੀਂ ਹੋਇਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ, ਹਾਲਾਂਕਿ ਉਹਨਾਂ ਦੇ 30 ਝੂਠ ਸੀਗੇ ਉਸ ਡਿਬੇਟ ਦੇ ਦੌਰਾਨ, ਉਹ ਉਹਨਾਂ ਨੂੰ ਕਾਊਂਟਰ ਵੀ ਨਹੀਂ ਕਰ ਸਕੇ ਪ੍ਰੈਜ਼ੀਡੈਂਟ ਬਾਈਡਨ ਹੋਣੀ। ਪਰ ਹੁਣ ਇਹ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਹੜੀ ਫੈਮਿਲੀ ਆ ਉਹ ਹਜੇ ਵੀ ਇਨਕਰੇਜ ਕਰ ਰਹੇ ਹੈਗੇ ਆ ਵੀ ਜਿਹੜੀ 2024 ਦੀ ਰੇਸ ਆ, ਉਹਦੇ ਵਿੱਚ ਅਸੀਂ ਤੁਹਾਡੇ ਨਾਲ ਆ ਤੇ ਤੁਹਾਡੀ ਜਿਹੜੀ ਪੂਰਾ ਜਿਹੜਾ ਸਾਥ ਦੇਵਾਂਗੇ। ਹਾਲਾਂਕਿ ਕਹਿੰਦੇ ਸਟਨਿੰਗ ਪੂਅਰ ਡਿਬੇਟ ਪਰਫਾਰਮੈਂਸ ਹੋਈ ਹੈਗੀ ਆ ਇਹ ਜਿਹੜੀ ਡਿਬੇਟ ਸੀਗੀ। ਬਹੁਤ ਸਾਰਾ ਡੈਮੋਕ੍ਰੈਟਿਕ ਪਾਰਟੀ ਦੇ ਲੀਡਰਸ ਵੱਲੋਂ ਪ੍ਰੈਸ਼ਰ ਵੀ ਆ ਵੀ ਜੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਸਟੈਪ ਸਾਈਡ ਕਰ ਦਿੰਦੇ ਆ ਜਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਹਜੇ ਵੀ ਕੋਈ ਬੰਦਾ ਆਪਾਂ ਜਾਂ ਲੇਡੀ ਕੋਈ ਵੀ ਕੈਂਡੀਡੇਟ ਲੈ ਆਈਏ ਤਾਂ ਹੋ ਸਕਦਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਆਪਾਂ ਹਰਾ ਸਕੀਏ। ਜਿਹੜੀ ਅੱਜ ਦੀ ਪ੍ਰੈਜ਼ੀਡੈਂਟ ਟਰੰਪ ਦੀ ਵਿਨ ਹੋਈ ਆ ਉਹਦੇ ਨਾਲ ਉਹਨਾਂ ਨੂੰ ਜਿਹੜਾ ਬੂਸਟ ਆ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਮਿਲ ਜਾਣਾ ਹੈਗਾ ਆ, ਜੋ ਸੁਪਰੀਮ ਕੋਰਟ ਨੇ ਅੱਜ ਡਿਸੀਜਨ ਦਿੱਤਾ ਹੈਗਾ। ਪਰ ਸਿਚੁਏਸ਼ਨ ਕਾਫੀ ਬੈਡ ਹੈਗੀ ਹੈ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਦੇ ਕੋਲ। ਪਹਿਲਾਂ ਤਾਂ ਜਿਹੜਾ ਡਿਬੇਟ ਦਾ ਕੋਈ ਮੁੱਦਾ ਨਹੀਂ ਸੀ ਕਿ ਹਾਂਜੀ ਡਿਬੇਟ ਨਹੀਂ ਕਰਨੀ, ਪਰ ਹੋ ਗਈ। ਹੁਣ ਜਿਹੜੇ ਰਿਪਬਲਿਕਨਸ ਆ ਉਹ ਕਹਿ ਰਹੇ ਆ ਵੀ ਸਿਰਫ 90 ਕੁ ਦਿਨ ਹੀ ਆ, ਬਾਹਲਾ ਸਮਾਂ ਹੈ ਨਹੀਂ। ਜੇ ਉਹ ਕੈਂਡੀਡੇਟ ਚੇਂਜ ਵੀ ਕਰ ਲੈਣ ਤੇ ਇਹਦਾ ਜਿਹੜਾ ਬਾਹਲਾ ਅਸਰ ਨਹੀਂ ਹੋਊਗਾ। ਪਰ ਸਤੰਬਰ ਮਹੀਨੇ ਦੇ ਵਿੱਚ ਡਿਬੇਟ ਇੱਕ ਵਾਰੀ ਹੋਰ ਹੋਣੀ ਆ। ਸੋ ਦੇਖੋ, ਹੋ ਸਕਦਾ ਉਦੋਂ ਤੱਕ ਮੈਨੂੰ ਲੱਗਦਾ ਮਾਰਸ਼ਾਂ ਮੁਰਸ਼ਾਂ ਕਰਕੇ ਕਾਇਮ ਕਰ ਦੇਣ ਸ਼ਾਇਦ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ। ਨਹੀਂ, ਜਿੱਦਾਂ ਦੇ ਹਾਲਾਤ ਆ, ਔਖਾ ਜਿਹੜਾ ਉਹ ਲੱਗ ਰਿਹਾ। ਚਲੋ ਇਹ ਡੈਮੋਕ੍ਰੇਟਸ ਇਹ ਨਾ ਸੋਚਣ ਵੀ ਭਾਈ ਉਹ ਜ਼ਿਆਦਾ ਅਸੀਂ ਉਹਨਾਂ ਦਾ ਕਹੀ ਜਾਂਦੇ ਆ, ਪਰ ਉਹਨਾਂ ਦੀ ਪਰਫਾਰਮੈਂਸ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਦੇਖਿਆ ਹੀ ਹੋਣਾ ਵੀ ਕਿੱਦਾਂ ਦੇ ਹਾਲਾਤ ਆ। ਬਾਈਡਨ ਦਾ ਜਿਹੜਾ ਪਰਿਵਾਰ ਆ ਕਹਿੰਦੇ ਵੀ ਉਹਨਾਂ ਨੂੰ ਰੇਸ ਦੇ ਵਿੱਚ ਰਹਿਣ ਨੂੰ ਤਰਜੀਹ ਦੇ ਰਿਹਾ ਹੈ। ਇਸ ਦੇ ਉੱਤੇ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਉਹਨਾਂ ਨੇ ਵੀ ਟਿੱਪਣੀ ਕੀਤੀ ਸੀ ਵੀ ਕਈਆਂ ਦੇ ਲਈ ਬੈਡ ਨਾਈਟ ਜਿਹੜੀ ਉਹ ਹੋ ਸਕਦੀ ਆ ਤੇ ਡਿਬੇਟ ਕਰਨਾ ਜਿਹੜਾ ਕਹਿੰਦੇ ਵੀ ਉਹ ਸੌਖਾ ਕੰਮ ਨਹੀਂ ਹੈਗਾ। ਕੀ ਖਬਰਾਂ ਆ, ਕੀ ਅੰਦਰੂਨੀ ਖਬਰਾਂ ਇਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਟੱਕਰ ਕਾਲਸਨ ਜੋ ਕਿ ਇੱਕ ਟਾਈਮ ਫੌਕਸ ਦੇ ਉੱਤੇ ਸੀਗਾ, ਉਹਨੇ ਅੱਜ ਐਕਸ ਦੇ ਉੱਤੇ ਕੀਤਾ, ਕਹਿੰਦਾ ਵੀ ਬਹੁਤ ਹੀ ਹਾਈਲੀ ਪਲੇਸਡ ਸੋਰਸ ਜਿਹੜਾ ਉਹ ਕਹਿ ਰਿਹਾ ਆ ਵੀ ਓਬਾਮਾ ਹੁਣੀ ਵੀ ਨਹੀਂ ਚਾਹ ਰਹੇ ਵੀ ਬਾਈਡਨ ਜਿਹੜਾ ਉਹ ਰੇਸ ਦੇ ਵਿੱਚ ਰਹਿਣ, ਤੇ ਕਹਿੰਦੇ ਵੀ ਉਹਨਾਂ ਦੀ ਜਿਹੜੀ ਵਾਈਫ ਆ ਜਿਲ ਬਾਈਡਨ ਉਹ ਉਸ ਚੀਜ਼ ਨੂੰ ਜਿਹੜਾ ਉਹ ਅੱਗੇ ਰੋਕ ਰਹੇ ਆ, ਤੇ ਕਹਿੰਦੇ ਵੀ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਥੋੜੀ ਜਿਹੀ ਖਟਾਸ ਵੀ ਜਿਹੜੀ ਆ ਉਹ ਵਧੀ ਆ। ਪ੍ਰੇਜ਼ ਜਿਹੜਾ ਉਹਨਾਂ ਦਾ ਸੋਰਸ ਆ ਉਹਨਾਂ ਨੇ ਅਨੋਨਿਮਸ ਜਿਹੜਾ ਉਹ ਰੱਖਿਆ ਆ, ਪਰ ਟੱਕਰ ਕਾਲਸਨ ਨੇ ਜਿਹੜਾ ਇਸ ਟਾਈਮ ਦਾਅਵਾ ਕਰ ਰਿਹਾ। ਸੋ ਕੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਅੱਗੇ ਹੁਣ ਸਿਆਸਤ ਰਹਿ ਸਕਦੀ ਆ, ਇਹ ਜ਼ਰੂਰ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ। ਪਰ ਪ੍ਰੈਜ਼ੀਡੈਂਟ ਬਾਈਡਨ ਜੇ ਨਹੀਂ ਅਗਲੀ ਪਰਫਾਰਮੈਂਸ ਵਧੀਆ ਦੇ ਪਾਉਂਦੇ ਤਾਂ ਲੋਕ ਖਾਸੇ ਜਿਹੜੇ ਉਹਨਾਂ ਦੀ ਪਾਰਟੀ ਦੇ ਨਿਰਾਸ਼ ਹੋ ਜਾਣਗੇ। ਡੈਮੋਕ੍ਰੇਟ ਪਾਰਟੀ ਦੇ ਬੰਦਿਆਂ ਨੂੰ ਪਹਿਲੀ ਵਾਰੀ ਨਹੀਂ, ਕਈ ਵਾਰੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਝਟਕੇ ਜਿਹੜੇ ਉਹ ਲੱਗੇ ਆ ਵੀ ਜਦ ਉਹਨਾਂ ਦੇ ਪਸੰਦੀਦਾ ਵੀ ਜਿਹੜੇ ਉਮੀਦਵਾਰ ਆ ਉਹਨੂੰ ਮੌਕਾ ਨਹੀਂ ਮਿਲਿਆ। 2016 ਦੇ ਵਿੱਚ ਜਿਹੜੇ ਬਹੁਤੇ ਡੈਮੋਕ੍ਰੇਟਸ ਆ ਉਦੋਂ ਬਰਨੀ ਸੈਂਡਰਸ ਨੂੰ ਚਾਹ ਰਹੇ ਸੀਗੇ ਹੈਲਰੀ ਕਲਿੰਟਨ ਦੇ ਉੱਤੋਂ, ਪਰ ਇਵੈਂਚੁਅਲੀ ਨੋਮੀਨੇਸ਼ਨ ਦੇ ਦੌਰਾਨ ਹੈਲਰੀ ਕਲਿੰਟਨ ਆ ਉਸ ਨੂੰ ਨਾਮਜ਼ਦ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਇਸ ਵਾਰ ਵੀ ਜਿਹੜਾ ਹੁਣ ਅੰਦਰ ਖਾਤੇ ਤੇ ਸੁਰਾਂ ਜਿਹੜੀਆਂ ਚਿਰ ਤੋਂ ਉੱਠ ਰਹੀਆਂ ਸੀਗੀਆਂ ਵੀ ਪ੍ਰੈਜ਼ੀਡੈਂਟ ਬਾਈਡਨ ਸ਼ਾਇਦ ਇਸ ਚੀਜ਼ ਦੇ ਪੂਰੀ ਤਰ੍ਹਾਂ ਕੇਪੇਬਲ ਨਹੀਂ ਹੋਣਗੇ, ਪਰ ਫਿਰ ਵੀ ਹੁਣ ਉਹਨਾਂ ਨੂੰ ਹੀ ਮੋਰੇ ਜਿਹੜਾ ਉਹ ਲਿਆਂਦਾ ਜਾ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ। ਸੋ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਜਦੋਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਤਿਆਰੀ ਚੱਲ ਰਹੀ ਸੀ ਡਿਬੇਟ ਦੇ ਲਈ, ਘੱਟੋ ਘੱਟ ਇੱਕ ਹਫ਼ਤਾ ਉਹਨਾਂ ਨੇ ਕੈਂਪ ਡੇਵਿਡ ਦੇ ਵਿੱਚ ਸਪੈਂਡ ਕੀਤਾ ਆਪਣੇ ਐਡਵਾਈਜ਼ਰਸ ਦੇ ਨਾਲ, ਪਰਿਵਾਰ ਦੇ ਨਾਲ, ਵੀ ਕਿਹੜੇ ਕੁਐਸਚਨ ਦੇ ਉੱਤੇ ਟਰੰਪ ਹੋਣਾ ਨੂੰ ਜਿਹੜਾ ਕਾਊਂਟਰ ਕਰਨਾ ਹੈਗਾ ਆ। ਇੱਕ ਬਹੁਤ ਵੱਡੇ ਜਿਹੜੇ ਕ੍ਰਿਟਿਕ ਇਸ ਟਾਈਮ ਆ ਰਹੇ ਹੈਗੇ ਆ ਡੈਮੋਕ੍ਰੇਟਿਕ ਪਾਰਟੀ ਦੇ, ਉਹ ਉਹਨਾਂ ਦੇ ਫੰਡਿੰਗ ਵੀ ਬਹੁਤ ਕਰਦੇ ਹੈਗੇ, ਪ੍ਰਾਇਮਰੀ ਡੋਨਰ ਹੈਗੇ ਆ। ਉਹਨਾਂ ਨੇ ਇਹ ਜਿਹੜੇ ਫਲੋਰੀਡਾ ਤੋਂ ਅਟਾਰਨੀ ਜੌਨ ਮੋਰਗਨ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਵਾਈਜ਼ਰ ਆ ਅਨੀਟਾ ਡੋਨਰ ਤੇ ਉਹਨਾਂ ਦਾ ਘਰ ਵਾਲਾ ਬੌਬ ਬਾਊਜ਼ਰ,
ਹੂੰ। ਇਹ ਪਰਸਨਲ ਅਟਾਰਨੀ ਵੀ ਆ ਬਾਈਡਨ ਉਹਨਾਂ ਦੇ, ਵੀ ਇਹ ਮਿਸਗਾਈਡ ਕਰ ਰਹੇ ਹੈਗੇ ਟੋਟਲੀ। ਬਹੁਤ ਲੰਮੇ ਸਮੇਂ ਤੋਂ ਕਹਿੰਦੇ ਵੀ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੈਗੇ ਆ। ਕਹਿੰਦੇ ਵੀ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈਗਾ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਟੀਮ ਦੇ ਵਿੱਚੋਂ। ਸੋ ਹੁਣ ਜਦੋਂ ਤੁਹਾਡੇ ਬਹੁਤ ਵੱਡੇ ਸਪੋਰਟਰ, ਤੁਹਾਡੀ ਹੀ ਪਾਰਟੀ ਦੇ ਮੈਂਬਰ ਕ੍ਰਿਟੀਸਾਈਜ਼ ਕਰਨ ਲੱਗ ਪੈਣ, ਸੋ ਇਹਦਾ ਮਤਲਬ ਕੋਈ ਬਿਗ ਚੀਜ਼ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਇਸ ਟਾਈਮ ਵਾਪਰ ਰਹੀ ਹੈਗੀ ਆ। ਜੀ, ਬਾਈਡਨ ਕੈਂਪੇਨ ਕਹਿ ਰਿਹਾ ਵੀ ਜੇ ਪ੍ਰੈਜ਼ੀਡੈਂਟ ਹੁਣ ਡ੍ਰੌਪ ਆਊਟ ਕਰਦੇ ਆ ਤੇ ਇਹਦੇ ਨਾਲ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਕਾਇਓਸ, ਕਹਿ ਲਓ ਵੀ ਹਫੜਾ ਦਫੜੀ ਜਿਹੜੀ ਆ ਪੂਰੀ ਤਰ੍ਹਾਂ ਮਚ ਜਾਊਗੀ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਪਰ ਇਹ ਸੁਰਾਂ ਇੱਕ ਵਾਰੀ ਫਿਰ ਦੁਬਾਰਾ ਤੇਜ਼ ਹੋ ਚੁੱਕੀਆਂ। ਲੱਗਦਾ ਨਹੀਂ ਆ ਉੱਦਾਂ ਇਹ ਵੀ ਜਿਹੜਾ ਨਾਲ ਦੱਸਦੇ ਜਾਈਏ ਵੀ ਐਸਟੈਬਲਿਸ਼ਮੈਂਟ ਡੈਮੋਕ੍ਰੇਟ ਦੀ ਉਹ ਬਿਲਕੁਲ ਨਹੀਂ ਚਾਹੂਗੀ ਵੀ ਇਸ ਅਖੀਰਲੇ ਮੌਕੇ ਆ ਕੇ ਵੀ ਕਿਸੇ ਨਵੇਂ ਕੈਂਡੀਡੇਟ ਨੂੰ ਉਤਾਰਿਆ ਜਾਵੇ ਜਾਂ ਉੱਥੇ ਇਹ ਚੂਜ਼ ਕੀਤਾ ਜਾਵੇ ਵੀ ਪ੍ਰੈਜ਼ੀਡੈਂਟ ਬਾਈਡਨ ਦੀ ਥਾਂ ਦੇ ਉੱਤੇ ਕੋਈ ਹੋਰ ਹੋਊਗਾ। ਜੇ ਉੱਦਾਂ ਸੰਭਾਵੀ ਨਾਵਾਂ ਦੇ ਵਿੱਚ ਵੀ ਦੇਖਿਆ ਜਾਵੇ ਨਾ, ਕਿਉਂਕਿ ਚਲੋ ਸਾਰਿਆਂ ਨੇ ਲਿਸਟਾਂ ਤੇ ਉਹ ਸਾਰਾ ਕੁਝ ਬਣਾਉਣਾ ਹੀ ਆ। ਮਿਸ਼ੀਗਨ ਦੀ ਜਿਹੜੀ ਗ੍ਰੈਚਨ ਵਿਟਮਰ ਆ, ਉਸ ਦਾ ਨਾਮ ਜਿਹੜਾ ਕਾਫੀ ਮੋਹਰਲੀ ਕਤਾਰਾਂ ਦੇ ਵਿੱਚ ਆ ਰਿਹਾ ਆ, ਤੇ ਗੈਬਨ ਦੂਜੇ ਨਿਊਸਮ। ਪਾਸੇ ਗੈਵਿਨ ਨਿਊਸਮ ਜਿਹੜੇ ਆ, ਇਹਨਾਂ ਦਾ ਨਾਮ ਜਿਹੜਾ ਉਹ ਕਾਫੀ ਜ਼ਿਆਦਾ ਆ ਰਿਹਾ ਆ। ਸੋ ਜੇ ਬਾਈ ਚਾਂਸ ਇਦਾਂ ਬਣਦਾ, ਜਿਹਦੀ ਸੰਭਾਵਨਾ ਇਸ ਟਾਈਮ ਬਿਲਕੁਲ ਘੱਟ ਆ ਵੀ ਬਾਈਡਨ ਹੁਣੀ ਡ੍ਰੌਪ ਆਊਟ ਕਰ ਜਾਣਗੇ, ਬਟ ਯੂ ਨੈਵਰ ਨੋ ਬੰਦੇ ਦਾ ਮਨ ਕਦੋਂ ਕਿਹੜੇ ਵੇਲੇ ਜਿਹੜਾ ਉਹ ਚੇਂਜ ਹੋ ਜਾਂਦਾ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਓਵਰਆਲ ਬਣਦਾ ਹੈਗਾ ਆ। ਪਰ ਇਹ ਬਹੁਤ ਦਿਲਚਸਪ ਇਸ ਟਾਈਮ ਮੋੜ ਦੇ ਉੱਤੇ ਆ ਕੇ ਡੈਮੋਕ੍ਰੇਟ ਪ੍ਰਾਇਮਰੀਜ਼ ਜਾਂ ਕਹਿ ਲਓ ਵੀ ਉਹਨਾਂ ਦੀ ਜਿਹੜੀ ਮੇਨ ਕਨਵੈਨਸ਼ਨ ਹੋਣੀ ਆ ਉਹ ਉੱਥੇ ਪਹੁੰਚ ਚੁੱਕੀ ਆ। ਅਗਲੇ ਜਿਹੜੇ ਕੁਛ ਕੁ ਲਾਅ ਆਪਣੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ 'ਚ ਅੱਜ ਤੋਂ ਲਾਗੂ ਹੋਏ ਆ, ਉਹ ਯੂਜ਼ਲੀ ਆਪਾਂ ਅਪਡੇਟ ਕੈਲੀਫੋਰਨੀਆ ਵਾਲੇ ਪ੍ਰੋਗਰਾਮ 'ਚ ਡਿਸਕਸ ਕਰਦੇ ਆ, ਪਰ ਇਹ ਬੜੇ ਇੰਪੋਰਟੈਂਟ ਲਾਜ਼ ਹੈਗੇ ਆ। ਆਪਾਂ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੈਗੇ। ਕਈ ਵਾਰੀ ਜਿਹੜੇ ਸ਼ਾਮ ਦੀ ਜਿਹੜੀਆਂ ਖਬਰਾਂ ਆ, ਜੇ ਕੋਈ ਮਿਸ ਕਰ ਜਾਏ। ਜੀ। ਸੋ ਇਹਦੇ ਵਿੱਚ ਇੱਕ ਤਾਂ ਲਾਅ ਹੈਗਾ ਆ ਡੇਟ ਰੇਪ ਟੈਸਟਿੰਗ ਕਿਟਸ ਕੈਲੀਫੋਰਨੀਆ ਬਾਰਸ ਦੇ ਵਿੱਚ। ਇਹ ਨਵਾਂ ਲਾਅ ਬਣਾਇਆ ਗਿਆ ਵੀ ਉੱਥੇ ਇਹ ਰੱਖਣੀਆਂ ਚਾਹੀਦੀਆਂ ਹੈਗੀਆਂ। ਬਹੁਤ ਵਾਰ ਡੇਟ ਦੇ ਉੱਤੇ ਮੁੰਡੇ ਕੁੜੀਆਂ ਚਲੇ ਜਾਂਦੇ ਆ, ਪਤਾ ਹੁੰਦਾ ਨਹੀਂ, ਜਦੋਂ ਉਹਨਾਂ ਦੇ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਦਵਾਈ ਪਾ ਦਿੰਦੇ ਆ, ਨਸ਼ੀਲੇ ਬਾਅਦ ਦੇ ਪਦਾਰਥ। ਵਿੱਚ ਉਹਨਾਂ ਦਾ ਰੇਪ ਹੋ ਜਾਂਦਾ ਆ। ਸੋ ਉਸ ਨੂੰ ਰੋਕਣ ਦੇ ਲਈ ਜਿਹੜੀਆਂ ਇਹ ਕਿਟਸ ਆ, ਇਹ ਜੋ ਬਾਰਸ ਹੈਗੇ, ਉਹਨਾਂ ਰੈਸਟੋਰੈਂਟ ਆ, ਉਹਨਾਂ ਦੇ ਵਿੱਚ ਰੱਖਣੀਆਂ ਪੈਣਗੀਆਂ। ਅਗਲਾ ਜਿਹੜਾ ਇੱਕ ਬਿੱਲ ਆ ਅੱਜ ਤੋਂ ਲਾਗੂ ਹੋਇਆ, ਉਹ ਹਿਡਨ ਫੀਸ ਫਾਈਂਡਿੰਗ ਵਾਲਾ ਆ, SB 478। ਜੀ। ਇਹਦੇ ਮੁਤਾਬਕ ਬਹੁਤ ਵਾਰ ਜਿੱਥੋਂ ਕਿਤੇ ਤੁਸੀਂ ਫੂਡ ਆਰਡਰ ਕਰਦੇ ਆ, ਟਿਕਟਾਂ ਲੈਂਦੇ ਆ, ਤੁਹਾਡੇ ਸਰਵਿਸ ਦੇ ਲਈ, ਟਰੈਵਲ ਦੇ ਲਈ, ਬਿਜ਼ਨਸ ਦੇ ਲਈ ਕੁਛ ਵੀ ਖਰੀਦਦੇ ਹੈਗੇ ਆ, ਕਈ ਹਿਡਨ ਫੀਸ ਲਿਖੀਆਂ ਹੁੰਦੀਆਂ, ਛੋਟਾ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ, ਜਦ ਬਾਅਦ ਚ ਬਿੱਲ ਆਉਂਦਾ ਆ ਉਹਦੇ ਵਿੱਚ ਪਤਾ ਲੱਗਦਾ ਹੈਗਾ ਆ। ਸੋ ਇਸੇ ਤਰ੍ਹਾਂ SB 478 ਤੇ ਇੱਕ AB 537, ਇਹ ਹੋਟਲ ਤੇ ਸ਼ਾਰਟ ਟਰਮ ਰੈਂਟਲ ਕੰਪਨੀਜ਼ ਦੇ ਲਈ ਹੈਗਾ। ਉਹਨਾਂ ਦੇ ਵਿੱਚ ਜਿਹੜੀਆਂ ਹਿਡਨ ਫੀਸ ਆ, ਲੁਕੋ ਕੇ ਜਿਹੜੀਆਂ ਤੁਹਾਨੂੰ ਪਤਾ ਨਹੀਂ ਲੱਗਦੀਆਂ, ਪਰ ਜਦੋਂ ਤੁਸੀਂ ਬਿੱਲ ਦਿੰਦੇ ਆ ਉਦੋਂ ਪਤਾ ਲੱਗਦਾ ਆ, ਉਹ ਡਿਸਕਲੋਜ਼ ਕਰਨੀਆਂ ਪਊਗੀਆਂ ਬੜੇ ਮੋਟੇ ਤਰੀਕੇ ਦੇ ਨਾਲ ਰੈਸਟੋਰੈਂਟਸ ਨੂੰ, ਬਾਰਸ ਨੂੰ, ਹੋਟਲਸ ਨੂੰ, ਸ਼ਾਰਟ ਟਰਮ ਰੈਂਟਲ, ਟਰੈਵਲ, ਇਹ ਸਾਰੇ ਜਿਹੜੇ ਫੀਲਡ ਹੈਗੇ ਉਹਨਾਂ ਦੇ ਵਿੱਚ। ਜੀ ਜੀ। ਬਿਲਕੁਲ। ਉਹ ਤੋਂ ਅਗਲਾ ਹੈਗਾ ਸਿਕਿਉਰਿਟੀ ਡਿਪੋਜ਼ਿਟ ਲਿਮਿਟ। ਜਦੋਂ ਤੁਸੀਂ ਅਪਾਰਟਮੈਂਟ ਰੈਂਟ ਤੇ ਲੈਂਦੇ ਆ, ਘਰ ਰੈਂਟ ਤੇ ਲੈਂਦੇ ਆ, ਆਪਣੀ ਮਰਜ਼ੀ ਦੇ ਨਾਲ ਹੀ ਜਿਹੜੇ ਲੈਂਡਲੋਰਡ ਆ ਉਹ ਤੁਹਾਡਾ ਡਿਪੋਜ਼ਿਟ ਲੈ ਲੈਂਦੇ, ਕਿਸੇ ਤੋਂ 6 ਮੰਥ ਦਾ, 4 ਮੰਥ ਦਾ, 5 ਮੰਥ ਦਾ। ਸੋ ਜਿਹੜਾ ਨਵਾਂ ਬਿੱਲ ਆ, ਇਹ ਅੱਜ ਤੋਂ ਜਿਹੜਾ ਲਾਗੂ ਹੋਇਆ ਹੈਗਾ, AB 12। ਇਹਦੇ ਮੁਤਾਬਕ ਜਿਹੜਾ ਲੈਂਡਲੋਰਡ ਆ, ਉਹ ਟੈਨੈਂਟ ਤੋਂ ਜਿਹੜਾ 1 ਮਹੀਨੇ ਤੋਂ ਵੱਧ ਦਾ ਰੈਂਟ ਦਾ ਡਿਪੋਜ਼ਿਟ ਨਹੀਂ ਲੈ ਸਕਦਾ ਹੈਗਾ। ਜੇ ਫਰਨਿਸ਼ਡ ਆ, ਮੰਨ ਲਓ ਵੀ ਤੁਸੀਂ ਬੈੱਡ, ਟੀਵੀ ਸਾਰਾ ਕੁਝ ਪ੍ਰੋਵਾਈਡ ਕਰ ਰਹੇ ਆ, ਜਿੱਦਾਂ Airbnb ਹੁੰਦਾ, ਫਿਰ ਤੁਸੀਂ 2 ਮਹੀਨੇ ਦਾ ਜਿਹੜਾ ਡਿਪੋਜ਼ਿਟ ਆ ਉਹ ਲੈ ਸਕਦੇ ਹੈਗੇ ਆ। ਤੇ ਇਸੇ ਤਰ੍ਹਾਂ ਕੈਲੀਫੋਰਨੀਆ ਗਨ ਪਰਚੇਜ਼ ਐਕਸਾਈਜ਼ ਟੈਕਸ ਹੈਗਾ ਆ 11% ਐਕਸਾਈਜ਼ ਟੈਕਸ ਕੁਛ ਸੇਲਸ ਆਫ ਫਾਇਰ ਆਰਮਸ ਤੇ ਐਮੂਨੀਸ਼ਨ ਦੇ ਉੱਤੇ AB 28 ਦੇ ਤਹਿਤ ਲੱਗੂਗਾ। ਕ੍ਰੈਡਿਟ ਕਾਰਡ ID ਕੋਡਸ ਫॉर ਗਨ ਰੀਟੇਲਰਸ, ਇਹ ਉਹਨਾਂ ਨੂੰ ਰੱਖਣੀਆਂ ਪੈਣਗੀਆਂ। DIV ਫੋਨ ਫਿਕਸਸ, ASB 244 ਆ, ਰਾਈਟ ਟੂ ਰਿਪੇਅਰ ਐਕਟ। ਸਭ ਤੋਂ ਇੰਪੋਰਟੈਂਟ ਵਰਕਪਲੇਸ ਵਾਇਲੈਂਸ ਦਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਜਦੋਂ ਆਪਾਂ 553 ਨੂੰ ਲੈ ਕੇ ਬਹੁਤ ਜਿਹੜਾ ਪ੍ਰੋਟੈਸਟ ਵੀ ਕੀਤੇ ਸੀ ਸਟੇਟ ਕੈਲੀਫੋਰਨੀਆ ਦੇ ਵਿੱਚ, ਤੇ ਉਸ ਟਾਈਮ ਦੇ ਉੱਤੇ ਇਹ ਲਾ ਜਿਹੜਾ ਆ ਪਾਸ ਹੋ ਗਿਆ।
ਆਪਣੇ ਲੋਕ ਵੀ ਬਹੁਤ ਭੁਲੇਖੇ ਦੇ ਵਿੱਚ ਮਾਰੇ ਗਏ, ਗਲਤ ਸਾਈਡ ਲੈ ਲਈ, ਹੁਣ ਉਹ ਤੜਫ ਵੀ ਰਹੇ ਆ। ਕਿਸ ਤਰ੍ਹਾਂ ਜਿਹੜੀ ਪ੍ਰੋਪੋਜੀਸ਼ਨ 47 ਉਹਦੇ ਸਿਗਨੇਚਰ ਵੀ ਇਕੱਠੇ ਹੋ ਗਏ ਆ। ਹੁਣ ਇਹ ਵੈਲਿਡ ਤੇ ਆਣੀ ਸੀ, ਹੁਣ ਜਿਹੜਾ ਗਵਰਨਰ ਆ ਉਹ ਉਸ ਨੂੰ ਲਿਆਉਣਾ ਨਹੀਂ ਚਾਹੁੰਦਾ ਹੈਗਾ, ਆਨੇ-ਕਾਨੇ ਲਾ ਰਿਹਾ ਹੈਗਾ ਗੈਬਨ ਨਿਊਸਮ। ਤੇ ਪਿਛਲੇ ਦਿਨਾਂ ਦੇ ਵਿੱਚ ਕੁਛ ਜਿਹੜੇ ਆ ਆਪਣੇ ਸਮਾਲ ਬਿਜ਼ਨਸ ਓਨਰਸ ਆ, ਵੱਖ-ਵੱਖ ਅਸੈਂਬਲੀਮੈਨ ਤੇ ਸੈਨੇਟਰਸ ਉਹਨਾਂ ਨੂੰ ਮਿਲੇ ਵੀ ਹੈਗੇ ਆ ਵੀ ਭਈ ਇਹ ਤਾਂ ਮਾੜੀ ਗੱਲ ਆ, ਜੇ 9 ਲੱਖ ਤੋਂ ਵੱਧ ਸਿਗਨੇਚਰ ਇਕੱਠੇ ਹੋ ਗਏ ਤਾਂ ਉਹਨੂੰ ਲੈ ਕੇ ਆਓ ਹੁਣ। ਨਾਲੇ ਇੰਨਾ ਤਾਂ ਧੂੰਆਂ ਕੱਢਿਆ ਪਿਆ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਨੇ। ਤੇ ਅਲਟੀਮੇਟਲੀ ਕੁਛ ਵੀ ਆ, ਚਲੋ ਅੱਜ ਤਾਂ ਆਪਾਂ ਡਿਸਕਸ ਕਰ ਰਹੇ ਹੈਗੇ ਆ ਜਿਹੜੇ ਨਵੇਂ ਲਾਜ਼ ਲਾਗੂ ਹੋਣੇ ਆ। ਸੋ ਐਸਬੀ 553 ਅੱਜ ਤੋਂ ਲਾਗੂ ਹੋ ਗਿਆ ਆ, ਬਹੁਤ ਸਾਰੇ ਭੁੱਲ ਗਏ ਹੋਣੇ ਸਟੋਰਾਂ ਵਾਲੇ। ਹੁਣ ਚੇਤਾ ਰੱਖਿਓ, ਹੁਣ ਜਿੱਦਣ ਕਿਤੇ ਕੋਈ ਆਇਆ ਨਾ ਸਿਟੀ ਵਾਲਾ ਆਫੀਸ਼ੀਅਲ, ਉਹਨੂੰ ਤੁਹਾਨੂੰ ਟਿਕਟ ਹੀ ਦੇਣੀ ਹੈਗੀ ਆ। ਹੂੰ, ਹੂੰ, ਹੂੰ। ਸੋ ਜਿਹੜੀ ਇਹ ਵਰਕ ਪਲੇਸ ਵਾਇਲੈਂਸ, ਹੈਜ਼ਰਡ ਅਸੈਸਮੈਂਟ ਤੇ ਐਮਰਜੈਂਸੀ ਪਲਾਨ ਤੇ ਟ੍ਰੇਨਿੰਗ ਫॉर EMPLOYEES, ਇਹ ਸਾਰਾ ਕੁਝ ਇੱਕ ਤੁਹਾਨੂੰ ਉੱਥੇ ਰੱਖਣਾ ਪੈਣਾ ਹੈਗਾ ਆ। ਆਪਣੇ ਬਿਜ਼ਨਸ ਦੇ ਉੱਤੇ ਟ੍ਰੇਨਿੰਗ ਦੇਣੀ ਪੈਣੀ ਆ ਤੁਹਾਡੇ EMPLOYEES ਨੂੰ। ਪਲਾਨਸ ਤੁਹਾਡੀਆਂ ਕੀ ਹੈਗੀਆਂ ਆ, ਵਰਕ ਪਲੇਸ ਵਾਇਲੈਂਸ ਰੂਲਸ ਤੁਹਾਡੇ ਬਿਜ਼ਨਸ ਦੇ ਕੀ ਹੈਗੇ ਆ, ਪੂਰਾ ਮੈਨੂਅਲ ਜਿਹੜਾ ਹੈ ਰੱਖਣਾ ਪੈਣਾ। ਸੋ ਸਮਾਲ ਬਿਜ਼ਨਸ ਓਨਰਸ ਜਿੰਨੇ ਵੀ ਹੈਗੇ ਆ, ਚਾਹੇ ਵੱਡੇ ਆ, ਉਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ, ਅਗਲਿਆਂ ਦੇ ਕੋਲ ਅਟਾਰਨੀ ਹੁੰਦੇ ਆ। ਸਟੋਰਾਂ ਵਾਲੇ ਜਿਹੜੇ ਇੱਕ ਇੱਕ ਦੋ ਦੋ EMPLOYEE ਵਾਲੇ ਆ, ਆਈਸ ਕ੍ਰੀਮ, ਗਰੋਸਰੀ, ਜਿੰਨੇ ਵੀ ਰੈਸਟੋਰੈਂਟ ਆ, ਚਾਹੇ ਛੋਟੇ ਛੋਟੇ ਜਿਹੜੇ ਬਿਜ਼ਨੈਸਸ ਆ, ਉਹਨਾਂ ਨੂੰ ਇਹ ਸਾਰਾ ਕੁਝ ਤਿਆਰ ਰੱਖਣਾ ਪੈਣਾ ਹੈਗਾ ਆ। ਸੋ ਜੇ ਤੁਹਾਡੀਆਂ ਕੋਈ ਐਸੋਸੀਏਸ਼ਨਸ ਹੈਗੀਆਂ, ਉਹਨਾਂ ਨਾਲ ਗੱਲ ਕਰੋ। ਜੇ ਉਹਨਾਂ ਨੇ ਤਿਆਰ ਕਰ ਲਈਆਂ ਹੈਗੀਆਂ, ਸੋ ਆਪਣੇ EMPLOYEES ਨੂੰ ਟ੍ਰੇਨ ਕਰਕੇ ਪੂਰਾ ਅਪ ਟੂ ਡੇਟ ਪੇਪਰ ਵਰਕ ਰੱਖੋ, ਤਾਂ ਕਿ ਤੁਹਾਨੂੰ ਜਿਹੜੀ ਆ ਟਿਕਟ ਤੋਂ ਬਚਾ ਟਿਕਟ ਰਹੇ ਵਗੈਰਾ ਨਾ ਨਾ ਮਿਲੇ ਮਿਲੇ। ਜੀ। ਬਿਲਕੁਲ। ਜੀ, ਤੇ ਇੱਕ ਬ੍ਰੇਕ ਹੁਣ ਹੋਏ ਹੋਰ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿੰਦੀਆਂ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰ ਬਣਾਉਂਦੇ ਹਾਂ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਇਸ ਮੌਕੇ ਜਿਹੜਾ ਆ ਉਹ ਉਸ ਨੂੰ ਤੋੜ ਦਿੱਤਾ ਆ ਸੁਪਰੀਮ ਕੋਰਟ ਨੇ, ਤੇ ਹੁਣ ਉਹ ਕਹਿੰਦੇ ਵੀ ਅਲਟਰਾ ਆਰਥੋਡਾਕਸ ਨੂੰ ਆਉਣਾ ਚਾਹੀਦਾ ਆ। ਪਰ ਸਮਹਾਉ ਇਹ ਕਹਿੰਦੇ ਵੀ ਅਸੀਂ ਜਿਹੜਾ ਆ ਮਿਲਟਰੀ ਦੇ ਵਿੱਚ ਨਹੀਂ ਜਿਹੜਾ ਉਹ ਜਾਣਾ, ਪਰ ਸਾਨੂੰ ਜਿਹੜਾ ਆ ਰੁਤਬਾ ਜਿਹੜਾ ਉਹ ਪੂਰੇ ਦਾ ਪੂਰਾ ਓਦਾਂ ਹੀ ਬਰਕਰਾਰ ਰਵੇ। ਸੋ ਹੁਣ ਉਸ ਦੇ ਉਲਟ ਇਹ ਪ੍ਰੋਟੈਸਟ ਉੱਥੇ ਕਰ ਰਹੇ ਆ। ਜੀ। ਅਗਲੀ ਖਬਰ ਸਿਹਤ ਦੇ ਨਾਲ ਸੰਬੰਧਿਤ ਆ। ਅੱਜ ਵਾਸ਼ਿੰਗਟਨ ਪੋਸਟ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ ਵੀ ਜਿਹੜਾ ਡੇਂਗੂ ਫੀਵਰ ਆ ਉਹ ਬਹੁਤ ਤੇਜ਼ੀ ਦੇ ਨਾਲ ਦੁਨੀਆ ਦੇ ਵਿੱਚ ਫੈਲ ਰਿਹਾ ਆ। ਇਹਦਾ ਕਾਰਨ ਇਹ ਆ ਵੀ ਜਿਹੜੀ ਗਰਮੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਕਲਾਈਮੇਟ ਚੇਂਜ ਨੂੰ ਲੈ ਕੇ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਂਗੂ ਦੇ ਕੇਸਿਸ ਅਮਰੀਕਾ ਦੇ ਵਿੱਚ, ਪੋਰਟੋਰੀਕੋ ਦੇ ਵਿੱਚ ਇਹ ਸਾਰੇ ਬਹੁਤ ਤੇਜ਼ੀ ਨਾਲ ਫੈਲ ਰਹੇ ਆ। ਜਿੱਦਾਂ ਜਿੱਦਾਂ ਜਿਹੜੇ ਮੱਛਰ ਆ ਉਹ ਇਸ ਗਰਮੀ ਵਾਲੇ ਮੌਸਮ ਦੇ ਵਿੱਚ ਫੈਲ ਰਹੇ ਹੈਗੇ ਆ। ਸੈਨ ਜੁਆਨ ਪੋਰਟੋਰੀਕੋ ਤੋਂ ਇਹ ਉਹਨਾਂ ਨੇ ਪੂਰੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਤੋਂ ਲੈ ਕੇ ਬਜ਼ੁਰਗਾਂ ਤਾਈਂ ਜੋ ਡੇਂਗੂ ਦੇ ਕੇਸਿਸ ਵੱਧ ਰਹੇ ਆ। ਪਹਿਲਾਂ ਆਪਾਂ ਇੰਡੀਆ ਦੇ ਵਿੱਚ ਪੰਜਾਬ 'ਚ ਸੁਣਦੇ ਹੁੰਦੇ ਸੀ ਵੀ ਜੀ ਉੱਥੇ ਡੇਂਗੂ ਆ, ਉਹਦੇ ਨਾਲ ਆਹ ਮਰ ਗਿਆ, ਇਹਦੀ ਮੌਤ ਹੋ ਗਈ ਆ। ਹੁਣ ਅਮਰੀਕਾ ਦੇ ਵਿੱਚ ਵੀ ਜਿਹੜੇ ਡੇਂਗੂ ਦੇ ਕੇਸਿਸ ਵੱਧ ਰਹੇ ਹੈਗੇ ਆ। ਗਰਮੀ ਬਹੁਤ ਜ਼ਿਆਦੇ ਆ। ਸੋ ਮੇਕ ਸ਼ੋਰ ਕਰੋ ਜਿੱਥੇ ਕਿਤੇ ਤੁਹਾਡੇ ਘਰਾਂ ਦੇ ਲਾਗੇ ਛਾਗੇ ਪਾਣੀ ਖੜਾ ਹੈਗਾ, ਕਈ ਵਾਰ ਆਪਾਂ ਪਾਣੀ ਦਿੰਦੇ ਹੈਗੇ ਆ ਯਾਰਡ ਨੂੰ ਜਾਂ ਹੋਰ, ਉੱਥੇ ਮੱਛਰ ਵਗੈਰਾ ਇਕੱਠਾ ਨਾ ਹੁੰਦਾ ਹੋਵੇ। ਤੇ ਰਾਤ ਦੇ ਸਮੇਂ ਜਾਂ ਬਾਹਰ ਮੱਛਰਾਂ 'ਚ ਨਿਕਲਣਾ ਜਿਹੜਾ ਬੜੇ ਧਿਆਨ ਦੇ ਨਾਲ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ। 10 ਮਿਲੀਅਨ ਤੋਂ ਵੱਧ ਜਿਹੜੇ ਕੇਸ ਆ ਉਹ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਰਿਕਾਰਡ ਕੀਤੇ ਹੈਗੇ ਆ। ਵਾਸ਼ਿੰਗਟਨ ਪੋਸਟ ਨੇ ਕਹਿੰਦੇ ਪਈ ਯੂਐਸ ਦੇ ਵਿੱਚ ਜਿਹੜੇ ਬੱਚੇ 9 ਸਾਲ ਤੋਂ ਲੈ ਕੇ 16 ਸਾਲ ਦੇ ਆ ਉਹਨਾਂ ਦੇ ਲਈ ਵੈਕਸੀਨ ਅਵੇਲੇਬਲ ਹੈਗੇ ਆ। ਤੇ ਬਾਕੀ ਜਿਹੜੇ ਆ ਬਜ਼ੁਰਗ ਆ ਉਹਨਾਂ ਨੂੰ ਵੀ ਜਿਹੜਾ ਆ ਇਸ ਤੋਂ ਬਚਣਾ ਚਾਹੀਦਾ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਟੀਵ ਬੈਨਨ ਉਹ ਕਹਿੰਦੇ ਵੀ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ ਸੈਂਟੈਂਸ ਦੇ ਲਈ ਪ੍ਰਿਜ਼ਨ ਦੇ ਵਿੱਚ ਉਹਨਾਂ ਨੇ ਰਿਪੋਰਟ ਕਰ ਦਿੱਤਾ ਹੈਗਾ ਆ। ਸਟੀਵ ਬੈਨਨ ਹੁਣਾਂ ਨੇ ਸੁਪਰੀਮ ਕੋਰਟ ਦੇ ਵਿੱਚ ਗੁਹਾਰ ਜਿਹੜੀ ਉਹ ਲਾਈ ਸੀ ਵੀ ਉਹਨਾਂ ਨੂੰ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਸਜ਼ਾ ਨਾ ਹੋਵੇ। 4 ਮਹੀਨੇ ਦੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ ਉਹ ਕਰਨ ਦੇ ਲਈ। ਫਾਰਮਰ ਜਿਹੜੇ ਟਰੰਪ ਐਡਵਾਈਜ਼ਰ ਸਟੀਵ ਬੈਨਨ ਆ ਉਹਨਾਂ ਨੇ ਅੱਜ ਜਿਹੜੇ ਅਧਿਕਾਰੀਆਂ ਦੇ ਮੋਹਰੇ, ਲਾ ਐਨਫੋਰਸਮੈਂਟ ਦੇ ਮੋਹਰੇ ਆਤਮ ਸਮਰਪਣ ਸਰੈਂਡਰ ਜਿਹੜਾ ਉਹ ਕਰ ਦਿੱਤਾ। ਫੈਡਰਲ ਕਰੈਕਸ਼ਨ ਇੰਸਟੀਚਿਊਟ ਡੈਨਬਰੀ ਕਨੈਟੀਕਟ ਦੇ ਵਿੱਚ ਕਹਿੰਦੇ ਆ ਵੀ ਉਹ ਉੱਥੇ ਜਾਣਗੇ ਤੇ ਕਹਿੰਦੇ ਵੀ 12 ਵਜੇ ਤੋਂ ਬਾਅਦ ਚ ਜੋ ਕਿ ਉੱਥੇ ਆਲਰੇਡੀ ਉਹ ਟਾਈਮ ਹੋ ਚੁੱਕਾ ਆ, ਉਹ ਆਪਣੀ ਸੈਂਟੈਂਸ ਆ ਉਹ ਸਰਵ ਕਰਨੀ ਜਿਹੜੀ ਉਹ ਸ਼ੁਰੂ ਕਰਨਗੇ। ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਦਰਖਾਸਤ ਆ ਉਸ ਨੂੰ ਖਾਰਜ ਕਰ ਦਿੱਤਾ ਸੀਗਾ ਵੀ ਉਹਨਾਂ ਨੇ ਐਮਰਜੈਂਸੀ ਅਪੀਲ ਲਾਈ ਸੀਗੀ ਫਰਾਈਡੇ ਨੂੰ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੀ ਸੈਂਟੈਂਸ ਆ ਉਸ ਨੂੰ ਰੋਕਿਆ ਜਾਵੇ। ਅਕਤੂਬਰ 2022 ਦਾ ਉਹ ਮਾਮਲਾ ਆ ਜਿਹਦੇ ਵਿੱਚ ਸਪੀਨਾ ਨੂੰ ਡਿਫਾਈ ਕਰਨ ਦੇ ਲਈ ਉਸ ਦੇ ਲਈ ਉਹ ਨਹੀਂ ਸੀ ਪਹੁੰਚੇ ਜਿਹੜਾ ਉਹਨਾਂ ਨੂੰ ਸੱਦਿਆ ਗਿਆ ਸੀਗਾ ਹਾਊਸ ਸਿਲੈਕਟ ਕਮੇਟੀ ਦੇ ਮਾਮਲੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਫਿਰ 4 ਮਹੀਨੇ ਦੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ। ਜੀ। ਤੇ ਇੱਕ ਆਪਾਂ ਜਿਹੜੀ ਖਬਰ ਪਹਿਲਾਂ ਸਾਂਝੀ ਕੀਤੀ ਸੀ SB 553 ਨੂੰ ਲੈ ਕੇ ਸਾਡੇ ਕਾਲਰ ਦੀ ਕਾਲ ਆਈ ਸੀ ਵੀ ਜਿਨ੍ਹਾਂ ਦੇ 10 ਤੋਂ ਵੱਧ ਇੰਪਲਾਈ ਹੈ ਉਹਨਾਂ ਤੇ ਲਾਗੂ ਹੋਣਾ। ਸੋ ਇਹ ਆਪਾਂ ਕਨਫਰਮ ਵੀ ਕਰ ਲਾਂਗੇ ਤੇ ਸਰੋਤਿਆਂ ਨਾਲ ਆਉਣ ਵਾਲੇ ਸਮੇਂ 'ਚ ਸਾਂਝਾ ਵੀ ਕਰ ਲਾਂਗੇ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਵਾਲਾ ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਕੱਲ ਪਿਛਲੇ ਐਤਵਾਰ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ USA ਦਾ ਜਿਹੜਾ ਮੇਨ ਆਫਿਸ ਫ੍ਰਿਜ਼ਨੋ ਦੇ ਵਿੱਚ ਹੈਗਾ ਉੱਥੇ ਭਾਈ ਅਜਮੇਰ ਸਿੰਘ ਹੁਣੀ ਸਿੱਖ ਹਿਸਟੋਰੀਅਨ ਆਏ ਹੋਏ ਸੀ। ਉਹਨਾਂ ਦਾ ਸੈਮੀਨਾਰ ਸੀ, ਬਹੁਤ ਹੀ ਵਧੀਆ ਜਿਹੜਾ ਸੈਮੀਨਾਰ ਹੋਇਆ। ਹਾਲ ਜਿਹੜਾ ਪੂਰਾ ਭਰਿਆ ਹੋਇਆ ਸੀ। ਬਾਅਦ ਦੇ ਵਿੱਚ ਕੁਐਸਚਨ ਆਨਸਰ ਵੀ ਹੋਏ ਤੇ 2 ਘੰਟੇ ਲਗਭਗ ਇਹ ਪ੍ਰੋਗਰਾਮ ਚੱਲਿਆ। ਤੇ ਜਿੰਨੇ ਜਿਹੜੇ ਸਾਡੇ ਸਰੋਤੇ ਆਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਬਹੁਤ ਬਹੁਤ ਧੰਨਵਾਦ ਜਿਹੜਾ ਆਪਣਾ ਸਾਰਾ ਸਮਾਂ ਕੱਢ ਕੇ ਉਹਨਾਂ ਨੇ ਇਹ ਪ੍ਰੋਗਰਾਮ ਨੂੰ ਸੁਣਿਆ। ਤੇ ਜਿਹੜੇ ਨਹੀਂ ਆ ਸਕੇ, ਸਾਨੂੰ ਕਾਲਸ ਬਹੁਤ ਆ ਰਹੀਆਂ ਸੀ ਲਾਈਵ ਨਹੀਂ ਤੁਸੀਂ ਦੇ ਰਹੇ, ਉਹ ਹੁਣ ਆਪਾਂ ਪੰਜਾਬੀ ਰੇਡੀਓ USA ਦੀ ਜਿਹੜੀ YouTube ਆ YouTube ਚੈਨਲ ਦੇ ਉੱਤੇ ਜਾਂ ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ USA ਦੇ ਜਿਹੜੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਹੈਗੇ ਆ ਉਹਦੇ ਉੱਤੇ ਕਿਸੇ ਦਿਨ ਅੱਜ ਕੱਲ੍ਹ ਜਾਂ ਪਰਸੋਂ ਆਪਾਂ ਲਾਈਵ ਜਿਹੜਾ ਆ ਉਹ ਪ੍ਰੋਗਰਾਮ ਤੁਹਾਨੂੰ ਸੁਣਾਵਾਂਗੇ ਵੀ। ਜੀ ਬਿਲਕੁਲ। ਸੋ ਰੇਡੀਓ ਤੇ ਵੀ ਸੁਣਾਇਆ ਜਾਊਗਾ ਉਹਨਾਂ ਦੇ ਜਿਹੜੇ ਵਿਚਾਰ ਆ ਤੇ ਉਸ ਤੋਂ ਇਲਾਵਾ ਜਿਹੜਾ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਜਿਹੜਾ ਪੂਰਾ ਪ੍ਰੋਗਰਾਮ ਆ ਜਲਦ ਹੀ ਤੁਹਾਡੇ ਲਈ ਪੋਸਟ ਕੀਤਾ ਜਿਹੜਾ ਹੋ ਜਾਊਗਾ।
ਜਿਹੜੇ ਭਾਰਤ ਦੇ ਵਿੱਚ ਜਿਹੜਾ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ, ਉਹ ਪੰਜਾਬੀ ਟੀਵੀ USA ਦੇ ਉੱਤੇ ਅਸੀਂ ਪਾਉਣ ਦੀ ਜਿਹੜੀ ਉਸ ਨੂੰ ਵੀ ਕੋਸ਼ਿਸ਼ ਜਿਹੜੀ ਉਹ ਕਰਾਂਗੇ, ਤਾਂ ਜੋ ਉੱਥੇ ਵੀ ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਸ਼ੇਅਰ ਕਰ ਸਕੋ, ਤੇ ਇੱਥੇ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਇਸ ਨੂੰ ਜਿਹੜਾ ਉਹ ਸੁਣ ਦੇਖ ਜਿਹੜਾ ਉਹ ਸਕੋਗੇ। ਬਾਕੀ ਅੱਜ ਕੈਨੇਡਾ ਡੇ ਆ, ਜਿੰਨੇ ਸਾਡੇ ਲਿਸਨਰ ਕੈਨੇਡਾ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ। ਇੱਕ ਵਾਰੀ ਫੇਰ 4th ਜੁਲਾਈ ਆ ਰਹੀ ਹੈਗੀ ਆ। 4th ਜੁਲਾਈ ਨੂੰ ਜਿੱਥੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਕਿਤੇ ਵੀ ਪਰੇਡ ਹੁੰਦੀ ਹੈਗੀ ਆ, ਵੱਧ ਚੜ ਕੇ ਦਸਤਾਰਾਂ ਸਜਾ ਕੇ ਆਪਣੇ ਏਰੀਏ ਦੇ ਵਿੱਚ ਪਹੁੰਚਿਆ ਕਰੋ। ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਪਰੇਡਸ ਦੇ ਵਿੱਚ ਜਿਹੜੇ ਆਪਣੇ ਸਿੱਖ ਭੈਣ ਭਰਾ ਆ ਉਹ ਪਾਣੀ ਦੀ ਸੇਵਾ ਕਰਦੇ ਹੈਗੇ ਆ, ਕੁੱਕੀਜ਼ ਦੀ ਵੀ ਕਈ ਵਾਰੀ ਸੇਵਾ ਕਰਦੇ ਹੈਗੇ ਆ। ਸੋ ਜਿਹੜੇ ਮੁਲਕ 'ਚ ਆਪਾਂ ਰਹਿ ਰਹੇ ਆ, ਉਸ ਮੁਲਕ ਦੀ ਜਿਹੜਾ ਆਜ਼ਾਦੀ ਦਾ ਦਿਨ ਹੈਗਾ ਆ, ਉਹ ਸਾਨੂੰ ਵੱਧ ਚੜ ਕੇ ਜਿਹੜਾ ਮਨਾਉਣਾ ਚਾਹੀਦਾ, ਤੇ ਹਰ ਇੱਕ ਨੂੰ ਉਹਦੇ ਵਿੱਚ ਜਿੰਨਾ ਵੀ ਆਪਾਂ ਕੋਸ਼ਿਸ਼ ਕਰ ਸਕਦੇ ਆ ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈਗਾ। ਤੇ ਜਿੱਥੇ ਕਿਤੇ ਤੁਸੀਂ ਲੈ ਰਹੇ ਆ ਹਿੱਸਾ, ਜਾਂ ਤੁਹਾਡੇ ਕੋਲ ਪਿਕਚਰਸ ਹੋਈਆਂ, ਵੀਡੀਓ ਹੋਈਆਂ, ਉਹ ਸਾਨੂੰ ਘੱਲ ਦਿਓ, ਤੇ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਚੈਨਲ ਆ ਉਹਨਾਂ ਦੇ ਉੱਤੇ ਆਪਾਂ ਉਹ ਸ਼ੇਅਰ ਵੀ ਕਰਾਂਗੇ। ਜੀ ਬਿਲਕੁਲ। ਤੇ ਪਿਛਲੇ ਸਾਲਾਂ ਦੇ ਵਿੱਚ ਵੀ ਆਪਾਂ ਦੇਖਦੇ ਰਹੇ ਹਾਂ ਵੀ ਲੋਕਾਂ ਨੇ ਆਪੋ ਆਪਣੇ ਜਿਹੜੇ ਸਟੋਰਾਂ ਦੇ ਉੱਤੇ, ਚਾਹੇ ਕਨਵੀਨੀਅੰਸ ਸਟੋਰਾਂ ਦੇ ਉੱਤੇ, ਇਹਨਾਂ ਚੀਜ਼ਾਂ ਦੇ ਉੱਤੇ ਕੁਛ ਨਾ ਕੁਛ ਜਿਹੜਾ ਉਹ ਕਰਦੇ ਰਹੇ ਆ। ਸੋ ਜੇ ਤੁਸੀਂ ਵੀ ਕਰ ਰਹੇ ਆ ਤਾਂ ਚੰਗੀ ਗੱਲ ਆ। ਬਾਕੀ ਜਿਹੜੇ ਮੁਲਕ 'ਚ ਆਏ ਆ ਤੇ ਹੁਣ ਇਸ ਮੁਲਕ ਦੇ ਵਸਿੰਦੇ ਹੀ ਆ ਤੁਸੀਂ, ਤੇ ਸੋ ਇਹਦੀਆਂ ਜਿਹੜੀਆਂ ਵੈਲਿਊਜ਼ ਆ ਆਪਣੀਆਂ ਵੈਲਿਊਜ਼ ਦੇ ਨਾਲ ਕਾਫੀ ਮੇਲ ਵੀ ਖਾਂਦੀਆਂ ਨੇ। ਸੋ ਜ਼ਰੂਰ ਖੁਸ਼ੀ ਵੀ ਹੋਣੀ ਚਾਹੀਦੀ ਆ ਵੀ ਕਿਹੜੀ ਥਾਂ ਤੋਂ ਉੱਠ ਕੇ ਆਪਾਂ ਕਿੱਥੇ ਪਹੁੰਚੇ ਆ ਤੇ ਕਿੱਥੇ ਸਫਲਤਾ ਨੂੰ ਜਿਹੜਾ ਉਹ ਛੋਹ ਰਹੇ ਆ। ਸੋ ਇਹੀ ਆ ਵੀ ਸ਼ੁਕਰਾਨਾ ਵੀ ਕਰੀਏ ਤੇ ਇੱਥੋਂ ਦੀਆਂ ਜਿਹੜੀਆਂ ਲੋਕਲ ਚੀਜ਼ਾਂ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਜੁੜਦੇ ਵੀ ਰਹੀਏ। ਤੇ ਹੁਣ ਲਵਾਂਗੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।